ਜੂਨ ਦੀ 18 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 8888889914। ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਸੋ ਤੋਂ ਇਸ ਤਰ੍ਹਾਂ ਪਤਾ ਹੀ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡਾ ਟਰੱਕਿੰਗ ਲਈ ਹੁੰਦਾ ਹੈਗਾ। ਟਰੱਕਿੰਗ 'ਚ ਕੀ ਕੁਝ ਵਾਪਰ ਰਿਹਾ ਹੈਗਾ, ਕੀ ਅਪਡੇਟਸ ਆ, ਕਿਸੇ ਦਾ ਕੋਈ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਆ, ਉਹ ਸਾਂਝੇ ਕਰਦੇ ਆ। ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਆਪਾਂ ਸਾਂਝੀਆਂ ਕਰਾਂਗੇ ਕੀ ਕੁਝ ਅਮਰੀਕਾ ਜਾਂ ਦੁਨੀਆ 'ਚ ਵਾਪਰ ਰਿਹਾ ਹੈਗਾ। ਤੇ ਉਹਨਾਂ ਖਬਰਾਂ ਵੱਲ ਚੱਲੀਏ ਤੇ ਮਾਸਕੋ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਉਹ ਕੰਪਲੇਨ ਕਰ ਰਹੇ ਵੀ ਉੱਥੇ ਤਾਂ ਧੂਏ ਦਾ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਜਦੋਂ ਹੀ ਇਰਾਨ ਤੇ US ਇਜ਼ਰਾਈਲ ਦੀ ਲੜਾਈ ਖਤਮ ਹੋਈ ਆ, ਯੂਕਰੇਨ ਵਾਲਿਆਂ ਨੇ ਬਹੁਤ ਜ਼ੋਰ ਦੇ ਨਾਲ ਜਿਹੜਾ ਆ ਰਸ਼ੀਆ ਦੇ ਉੱਤੇ ਹਮਲਾ ਕੀਤਾ ਹੈ। ਰਸ਼ੀਆ ਦੀਆਂ ਕੁਛ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਉੱਤੇ ਵੀ ਮਾਸਕੋ ਦੀਆਂ ਜੋ ਆ ਉਹਨਾਂ ਦੇ ਉੱਤੇ ਜੋ ਉਹਨਾਂ ਨੇ ਡਰੋਨ ਨਾਲ ਹਮਲਾ ਕੀਤਾ। ਇਸ ਤੋਂ ਬਿਨਾਂ ਇੱਕ ਤੇਲ ਦੀ ਜਿਹੜੀ ਰਿਫਾਈਨਰੀ ਆ ਉਹਦੇ ਨਾਲ ਵੀ ਹਮਲਾ ਕੀਤਾ। 200 ਤੋਂ ਵੱਧ ਜਿਹੜੇ ਡਰੋਨਸ ਆ ਉਹ ਰਸ਼ੀਆ ਦੀ ਰਾਜਧਾਨੀ ਮਾਸਕੋ ਵੱਲ ਯੂਕਰੇਨ ਵੱਲੋਂ ਭੇਜੇ ਗਏ ਹੈਗੇ ਆ। 17 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਆ ਰਹੀ ਹੈਗੀ ਆ ਤੇ ਲੋਕ ਕਹਿ ਰਹੇ ਆ ਵੀ ਤੇਲ ਦਾ ਮੀਂਹ ਪੈ ਰਿਹਾ ਆ ਤੇ ਮਾਸਕੋ ਵਾਲੇ ਇਸ ਨੂੰ ਜਿਹੜਾ ਡਿਨਾਈ ਕਰ ਰਹੇ ਹੈਗੇ ਆ। ਤੇ ਕਹਿੰਦੇ 1000 ਦੇ ਕਰੀਬ ਡਰੋਨ ਤੇ 4 ਯੂਕਰੇਨੀਅਨ ਕਰੂਜ਼ ਮਿਜ਼ਾਈਲਸ ਇੰਟਰਸੈਪਟ ਵੀ ਕੀਤੀਆਂ ਹੈਗੀਆਂ ਪਿਛਲੇ 24 ਘੰਟਿਆਂ ਦੇ ਵਿੱਚ ਰਸ਼ੀਆ ਵਾਲਿਆਂ ਨੇ। ਜੀ ਬਿਲਕੁਲ। ਤੇ ਆਪਣੇ ਨਾਲ ਰਮਨ ਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਟਰੱਕਿੰਗ ਬਾਰੇ ਵੀ ਆਪਾਂ ਜਿਹੜੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਨਾਲ ਦੇ ਨਾਲ ਹੀ ਜਿਹੜੀ ਉਹ ਕਰਨੀ ਹੈ, ਕੀ ਸਿਚੁਏਸ਼ਨ ਚੱਲ ਰਹੀ ਹੈ, ਕਿਵੇਂ ਦੇ ਇੰਡਸਟਰੀ ਦੇ ਹਾਲਾਤ ਜਿਹੜੇ ਉਹ ਬਣੇ ਹੈਗੇ ਆ। ਸੋ ਸਭ ਤੋਂ ਪਹਿਲੀ ਗੱਲ, ਜਿੱਦਾਂ ਹਰਜੋਤ ਜੀ ਨੇ ਆਪਾਂ ਜ਼ਿਕਰ ਕੀਤਾ ਹੀ ਆ ਵੀ ਜਿਹੜੇ ਇਰਾਨ ਦੇ ਨਾਲ ਜਿਹੜੀ ਡੀਲ ਹੋਈ ਹੈ 14 ਪੁਆਇੰਟ ਦੇ ਨਾਲ, ਇਹ ਜਿਹੜੀ ਡੀਲ ਆ ਉਹ ਹੁਣ ਉੱਥੇ ਬਣ ਰਹੀ ਆ। ਦੋਨਾਂ ਨੇ ਸਾਈਨ ਕਰ ਦਿੱਤੇ ਆ। ਰਾਸ਼ਟਰਪਤੀ ਟਰੰਪ ਯੂਰਪ ਦੇ ਦੌਰੇ ਦੇ ਦੌਰਾਨ ਉਹਨਾਂ ਨੇ ਸਾਈਨ ਕੀਤੇ। ਜਿਹੜਾ ਇਰਾਨ ਦਾ ਪ੍ਰੈਜ਼ੀਡੈਂਟ ਆ ਉਸਨੇ ਆਪਣੇ ਪੱਧਰ ਦੇ ਉੱਤੇ ਇਲੈਕਟ੍ਰੋਨਿਕਲੀ ਜਿਹੜੇ ਉਹ ਸਾਈਨ ਕੀਤੇ। ਇਹ ਨਹੀਂ ਅਜੇ ਪਤਾ ਵੀ ਆਪਸ ਦੇ ਵਿੱਚ ਇਹਨਾਂ ਨੇ ਮੁਲਾਕਾਤ ਕਰਨੀ ਆ, ਉਹ ਚੀਜ਼ ਨੂੰ ਦਿਖਾਉਣੀ ਆ ਜਾਂ ਨਹੀਂ। ਸੋ ਦੁਨੀਆ ਭਰ ਤੋਂ ਰਿਐਕਸ਼ਨਸ ਜਿਹੜੇ ਹਰਜੋਤ ਸਿੰਘ ਜੀ ਇਸ ਡੀਲ ਨੂੰ ਲੈ ਕੇ ਜਿਹੜੇ ਉਹ ਆ ਰਹੇ ਆ। ਐਕਸਟੈਂਡਡ ਸੀਜ਼ ਫਾਇਰ, ਸਟੇਟ ਆਫ ਹਾਰਮੁਜ਼ ਦੇ ਓਪਨ ਹੋਣ ਨੂੰ ਜਿਹੜਾ ਉਹ ਲੈ ਕੇ। ਸੋ ਇਰਾਨ ਨੂੰ ਕਾਫੀ ਜ਼ਿਆਦਾ ਇਕਨੋਮਿਕ ਲਾਈਫਲਾਈਨ ਇਸ ਦੇ ਵਿੱਚ ਮਿਲੀਆਂ ਆ। ਕੰਸੈਸ਼ਨ ਉਹਨਾਂ ਨੂੰ ਬਹੁਤ ਘੱਟ ਕਰਨੀਆਂ ਪਈਆਂ ਆ ਤੇ ਓਵਰਆਲ ਸਟੇਟ ਆਫ ਹਾਰਮੁਜ਼ ਦੇ ਉੱਤੇ ਉਹਨਾਂ ਦਾ ਦਾਅਵਾ ਉਹਨਾਂ ਨੇ ਇਸ ਡੀਲ ਤੋਂ ਬਾਅਦ 'ਚ ਇਨਫੈਕਟ ਹੋਰ ਮਜ਼ਬੂਤ ਜਿਹੜਾ ਉਹ ਹੋ ਗਿਆ ਆ। ਸੋ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ। ਰਿਪਬਲਿਕਨਸ ਕਾਫੀ ਜਿਹੜੇ ਵਾਸ਼ਿੰਗਟਨ DC 'ਚ ਆ ਉਹ ਇਸ ਚੀਜ਼ ਦੇ, ਇਸ ਪੂਰੀ ਡੀਲ ਦੇ ਉਲਟ ਵੀ ਨਜ਼ਰ ਆਏ ਆ। ਇਜ਼ਰਾਈਲੀਜ਼ ਖਾਸ ਕਰਕੇ ਜਿਹੜੇ ਜ਼ਾਇਨਿਸਟ ਆ ਉਹਨਾਂ ਨੇ ਟੋਟਲੀ ਇਸ ਤੋਂ ਨਿਰਾਸ਼ਾ ਜਿਹੜੀ ਆ ਉਹ ਦਿਖਾਈ ਹੈਗੀ ਆ। ਪਰ ਇਸ ਦਾ ਓਵਰਆਲ ਇਕੋਨਮੀ ਨੂੰ ਲੈ ਕੇ ਅਸਰ ਕਿੱਦਾਂ ਦਾ ਪਊਗਾ, ਇਹ ਆਉਣ ਵਾਲਾ ਵਕਤ ਜਿਹੜਾ ਉਹ ਦੱਸੂਗਾ। ਸਟੇਟ ਆਫ ਹਾਰਮੁਜ਼ ਨੂੰ ਪੂਰੀ ਤਰ੍ਹਾਂ ਖੁੱਲ੍ਹਦਿਆਂ ਨੂੰ ਵਕਤ ਜਿਹੜਾ ਉਹ ਲੱਗੇਗਾ। ਇਸ ਖਬਰ ਦੇ ਨਾਲ ਰਮਨ ਜੀ, ਟਰੱਕਿੰਗ ਦੇ ਉੱਤੇ ਕੀ ਚਹਿਲ ਕਦਮੀ ਜਿਹੜੀ ਉਹ ਹੋਈ ਆ, ਉਹਨਾਂ ਨੂੰ ਆਸ ਉਮੀਦ ਤਾਂ ਜਾਗੀ ਹੋਊਗੀ ਵੀ ਹੁਣ ਡੀਜ਼ਲ ਦੇ ਪ੍ਰਾਈਸ ਇਵੈਂਚੁਅਲੀ ਜਿਹੜੇ ਉਹ ਘਟਣੇ ਸ਼ੁਰੂ ਹੋ ਜਾਣਗੇ। ਘਟਣੇ ਸ਼ੁਰੂ ਹੋ ਗਏ ਆ ਰਾਜਕਰਨ। ਮੈਂ ਕਾਫੀ ਇਸ ਚੀਜ਼ ਦੇ ਵਿੱਚ ਦੇਖ ਰਿਹਾ ਸੀਗਾ 3.1% ਜਿਹੜੇ ਆ ਪ੍ਰਾਈਸ ਡ੍ਰੌਪ ਹੋਈ ਆ। 77.11 ਸੈਂਟਸ ਆ ਬੈਰਲ ਜਿਹੜਾ ਕਰੂਡ ਆਇਲ ਹੋਇਆ ਹੈਗਾ, ਉਹਦੇ ਨਾਲ ਪ੍ਰਾਈਸਿਸ ਤੇ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ। ਡੈਫੀਨੇਟਲੀ ਜਿਹੜੀ ਸਪਾਟ ਮਾਰਕੀਟ ਆ ਉਹ ਬੈਟਰ ਕਰ ਰਹੀ ਹੈਗੀ ਆ, ਪਰ ਉਹਦੇ ਨਾਲ ਨਾਲ ਇਹਦੀ ਆ ਕਿ ਟਰੱਕਿੰਗ ਕਾਸਟ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ।
ਉਹਦੇ ਵਿੱਚ ਟਰੱਕਿੰਗ ਕੰਪਨੀ ਲਈ ਆਲਮੋਸਟ ਜਿਹੜੇ ਪਿਛਲੇ 3 ਸਾਲ ਆ ਬਹੁਤ ਜ਼ਿਆਦਾ ਬਰੂਟਲ ਰਹੇ ਆ। ਜਿੱਦਾਂ ਆਪਾਂ ਅੱਗੇ ਗੱਲ ਕਰਦੇ ਰਹੇ ਹਾਂ ਕਿ ਬਹੁਤ ਹੀ ਜ਼ਿਆਦਾ ਜਿਹੜਾ ਸਮਾਂ ਜਿਹੜਾ ਮਾੜਾ ਚੱਲਿਆ ਹੈਗਾ। ਸੋ ਜਿਹੜੇ ਲਾਸਿਸ ਹੈਗੇ ਟਰੱਕਿੰਗ ਕੰਪਨੀ ਵਾਲੀ ਉਹ ਜਿਹੜੇ ਰਿਕਵਰ ਕਰਨੇ, ਤੇ ਪਲੱਸ ਉਹਦੇ ਨਾਲ ਜਿਹੜੀ ਅੱਜ ਦੀ ਹਾਈ ਕਾਸਟ ਜਿਹੜੀ ਹੈਗੀ ਆ ਆਪਰੇਟਿੰਗ ਕਾਸਟ ਹੈਗੀ ਆ ਉਹ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਹੈ, ਜਿਹਦੇ ਵਿੱਚ ਡਰਾਈਵਰ ਕਾਸਟ ਜਿਹੜੀ ਇਸ ਵੇਲੇ ਆਬਵੀਅਸਲੀ ਆਪਾਂ ਸੁਣਦੇ ਹਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਕਿ ਡਰਾਈਵਰ ਕਾਸਟ ਵੀ ਬਹੁਤ ਜ਼ਿਆਦਾ ਵਧੀ ਆ। ਸੋ ਉਹਦੇ ਕਰਕੇ ਜਿਹੜਾ ਇਹ ਪੁਆਇੰਟ ਹੈਗਾ ਡੈਫੀਨੇਟਲੀ ਇਟਸ ਨਾਟ ਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਇਟਸ ਨਾਟ ਡੂਇੰਗ ਗੁੱਡ, ਇਟ ਇਜ਼ ਡੂਇੰਗ ਗੁੱਡ, ਬਟ ਉਹਦੇ ਨਾਲ ਚੱਲਦੇ ਆ ਜਿਹੜੀ ਕਾਸਟ ਹੈਗੀ ਆ ਉਹ ਬਹੁਤ ਵਧਣ ਕਰਕੇ ਵੀ ਕਾਫੀ ਜਿਹੜੇ ਸਿਚੁਏਸ਼ਨਸ ਹੈ। ਕਿਉਂਕਿ ਇਸ ਵੇਲੇ ਕੁਐਸਚਨ ਇਹ ਉੱਠ ਰਿਹਾ ਸੀਗਾ ਸਪੌਟ ਮਾਰਕੀਟ ਦੇ ਵਿੱਚ ਕਿ ਕੀ ਇਸ ਵੇਲੇ ਬ੍ਰੋਕਰ ਜਿਹੜਾ ਹੈਗਾ ਉਹ ਮਨੀ ਬਣਾ ਰਿਹਾ ਹੈਗਾ, ਬ੍ਰੋਕਰ ਜ਼ਿਆਦਾ ਮਨੀ ਬਣਾ ਰਿਹਾ ਜਾਂ ਟਰੱਕਿੰਗ ਕੰਪਨੀ ਬਣਾ ਰਹੀ ਹੈ ਜਾਂ ਸ਼ਿਪਰ ਬਣਾ ਰਿਹਾ ਹੈਗਾ। ਸੋ ਇਹਦੇ ਵਿੱਚ ਜਿਹੜੀ ਡਿਸਕਸ਼ਨ ਹੈ ਇਹਦੇ ਵਿੱਚ ਇਹੋ ਹੀ ਸਾਹਮਣੇ ਖੁੱਲ ਕੇ ਆਉਂਦਾ ਕਿ ਜਿਹੜਾ ਛੋਟਾ ਬ੍ਰੋਕਰ ਹੈਗਾ ਆ ਉਹ ਮੇ ਵੀ ਥੋੜ੍ਹੇ ਬਹੁਤ ਪੈਸੇ ਵਧੀਆ ਬਣਾ ਰਿਹਾ ਹੋਵੇ, ਪਰ ਜਿਹੜਾ ਐਵਰੇਜ ਆਊਟ ਬਿਗ ਬ੍ਰੋਕਰ ਹੈਗਾ ਉਹਦੀ ਜਿਹੜਾ ਮਾਰਜਨ ਹੈਗਾ ਉਹ ਅਜੇ ਸਟਿਲ ਉੱਥੇ ਹੀ ਹੈਗਾ, ਕਿਉਂਕਿ ਜਿਹੜੇ ਐਕਸਪੈਂਸਿਸ ਉਹਨਾਂ ਦੇ ਹੋਏ ਹੈਗੇ ਆ ਜਾਂ ਜਿਹੜੇ ਪਿਛਲੇ 3 ਸਾਲਾਂ ਦੇ ਵਿੱਚ ਨੁਕਸਾਨ ਸਾਰਿਆਂ ਨੇ ਲਏ ਹੈਗੇ ਆ ਉਹ ਆਲਮੋਸਟ ਜਿਹੜਾ ਆ ਉਹ ਰਿਕਵਰੀ ਮੋਡ 'ਚ ਹੈਗੀ ਆ। ਡੈਫੀਨੇਟਲੀ ਜਿਹੜੀ ਸਪੌਟ ਮਾਰਕੀਟ ਹੈਗੀ ਆ ਉਹ ਕਾਫੀ ਰੈਕਡ ਬ੍ਰੇਕ ਕਰ ਰਹੀ ਹੈਗੀ ਆ। ਇਸ ਵੇਲੇ ਜਿਹੜੇ ਪ੍ਰਾਈਸਿਸ ਹੈਗੇ ਆ ਆਲਮੋਸਟ ਜਿਹੜੇ ਆਪਾਂ $2 ਦੀ ਰੇਂਜ ਦੇ ਵਿੱਚ ਸਾਰੇ ਫਸੇ ਬੈਠੇ ਸੀਗੇ, ਇਸ ਵੇਲੇ ਪ੍ਰੀਟੀ ਮਚ ਸਾਰਾ ਕੁਝ ਹੀ $3 ਤੋਂ ਉੱਤੇ ਚੱਲ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਕਾਸਟ ਹੈਗੀ ਆ ਉਹ ਵੀ ਵਧੀ ਆ, ਜਿਹਦੇ ਨਾਲ ਪ੍ਰਾਈਸ ਜਿਹੜਾ ਇਨਪੁਟ ਕਾਸਟ ਆ ਉਹ ਓਵਰਆਲ ਵੱਧ ਚੁੱਕੀ ਹੋਈ ਉਹਦੇ ਕਰਕੇ। ਮੈਨੂੰ ਇੱਕ ਰੀਸੈਂਟਲੀ ਗੈਸ ਸਟੇਸ਼ਨ ਤੇ ਟਰੱਕਰ ਜਿਹੜਾ ਉਹ ਮਿਲਿਆ ਸੀਗਾ, ਮੈਂ ਕਿਹਾ ਵੀ ਹੁਣ ਤਾਂ ਰੇਟ ਠੀਕ ਆ, ਕਹਿੰਦਾ ਰੇਟ ਤਾਂ ਠੀਕ ਆ ਪਰ ਡੀਜ਼ਲ ਨੇ ਧੂੰਆਂ ਕੱਢਿਆ ਆ, ਕਹਿੰਦਾ ਬੈਕ ਹਾਲ ਹੈ ਹੀ ਨਹੀਂ। ਇੱਕ ਪਾਸੇ ਵੱਲ ਨੂੰ ਹੀ ਜਿਹੜਾ ਉਹ ਸਿਚੁਏਸ਼ਨ ਉਹ ਵਾਲੇ ਪ੍ਰਾਈਸ ਠੀਕ ਆ, ਵਾਪਸੀ ਕਹਿੰਦੇ ਵੀ ਐਮਟੀ ਮਾਈਲ ਹੀ ਜਿਹੜੇ ਕਾਈਂਡ ਆਫ ਕਰਨੇ ਜਿਹੜੇ ਉਹ ਪੈ ਰਹੇ ਆ, ਤੇ ਦਿਨ ਉਹਨਾਂ ਨੇ ਹੁਣ ਲੰਬੇ ਕਰਤੇ ਆ। ਜੇ ਪ੍ਰਾਈਸ ਵਧਾਇਆ ਆ ਤੇ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਖਿੱਚਵਾਂ ਲੋਡ, ਓਦਾਂ ਨਹੀਂ ਵੀ ਹਫ਼ਤੇ ਦੇ ਜੇ ਜਾਂ ਮਹੀਨੇ ਦੇ ਜਿਹੜੇ 3-4 ਸੀਗੇ ਲੋਡ ਉਹਦੇ ਵਿੱਚੋਂ ਇੱਕ ਓਵਰਆਲ ਜਿਹੜਾ ਉਹ ਘਟ ਗਿਆ। ਸੋ ਬੈਲੈਂਸ ਜਿਹਾ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਉਹ ਜ਼ਰੂਰ ਬਣਿਆ ਹੈਗਾ ਆ, ਵਿਚ ਆਈ ਥਿੰਕ ਇਜ਼ ਅ ਗੁੱਡ ਥਿੰਗ ਵੀ ਤੁਹਾਨੂੰ ਆਵਰ ਆਫ ਜਿਹੜੀ ਸਰਵਿਸ ਦੇ ਹਿਸਾਬ ਦੇ ਨਾਲ ਚੱਲਣ ਦਾ ਇੱਕ ਵਧੀਆ ਮੌਕਾ ਜਿਹੜਾ ਉਹ ਮਿਲੂਗਾ। ਉਹ ਟਾਈਮ ਵਾਲਾ ਤਾਂ ਵਧੀਆ ਚੀਜ਼ ਜਿਹੜੀ ਉਸ ਦੇ ਵਿੱਚ ਹੋਈ ਹੈ। ਰਾਜਕਰਨ ਦੇਖੋ ਇਹ ਇੱਕ ਇੰਡਸਟਰੀ ਸਟੈਂਡਰਡ ਹੈਗਾ। ਜੇ ਤੁਸੀਂ ਇੰਡਸਟਰੀ ਦੇ ਵਿੱਚ ਲੌਂਗ ਟਰਮ ਤੋਂ ਕੰਮ ਕਰ ਰਹੇ ਆ ਨਾ, ਤੇ ਮੈਂ ਨਵੇਂ ਜਿਹੜੇ ਆਪਣੇ ਨਿਊ ਐਂਟਰੈਂਟ ਹੈਗੇ ਆ, ਜਿਹੜੀਆਂ ਨਵੀਆਂ ਕੰਪਨੀਆਂ ਆਈਆਂ ਜਾਂ ਨਵੇਂ ਪਿਛਲੇ 5-7-10 ਸਾਲਾਂ ਦੇ ਵਿੱਚ ਆਏ ਹੈਗੇ ਆ, ਉਹਨਾਂ ਦੇ ਲਈ ਇੱਕ ਚੀਜ਼ ਇਹ ਮੈਂ ਦੱਸ ਦਿਆਂ ਕਿ ਇੰਡਸਟਰੀ ਸਟੈਂਡਰਡ ਹੈਗਾ, ਤੁਹਾਨੂੰ ਦੋਨੋਂ ਪਾਸਿਓਂ ਮੋਟਾ ਰੇਟ ਨਹੀਂ ਮਿਲਦਾ ਹੈਗਾ। ਯੂ ਵਿਲ ਨੈਵਰ ਗੈਟ ਬੋਥ ਸਾਈਡਸ $10 ਪਰ ਮਾਈਲ। ਇਹ ਸੋਚ ਕੇ ਦੇਖ ਲਓ, ਇਹ ਸਮਝ ਲਓ ਕਿ ਤੁਹਾਨੂੰ ਦੋਨੋਂ ਪਾਸਿਆਂ ਤੋਂ $4 ਨੂੰ $3 ਨੂੰ ਮਾਈਲ ਨਹੀਂ ਮਿਲਣਾ ਹੈਗਾ, ਅਨਲੈਸ ਅੰਟਿਲ ਤੁਹਾਡਾ ਕਿਤੇ ਲੱਕ ਲੱਗ ਜਾਂਦਾ। ਤੁਹਾਨੂੰ ਇੱਕ ਸਾਈਡ ਤੋਂ ਤੁਹਾਨੂੰ ਹਾਈ ਪ੍ਰਾਈਸ ਮਿਲਦੀ ਆ, ਦੂਜੀ ਸਾਈਡ ਤੋਂ ਤੁਹਾਨੂੰ ਕਵਰੇਜ ਹੁੰਦੀ ਆ। ਸੋ ਤੁਸੀਂ ਐਵਰੇਜ ਮਾਈਲ ਕੱਢਣਾ ਹੈਗਾ ਕਿ ਤੁਹਾਡਾ ਜਾਣ ਲੱਗਿਆ ਜੇ ਤੁਹਾਨੂੰ $3 ਮਿਲੇ ਆ, ਆਉਣ ਲੱਗਿਆ ਜੇ ਤੁਹਾਨੂੰ $1.5 ਮਿਲਿਆ ਆ, ਤੇ ਤੁਹਾਡੀ ਐਵਰੇਜ ਪਰ ਮਾਈਲ ਕਾਸਟ ਕੀ ਆ। ਸੋ ਉੱਥੇ ਤੁਹਾਡਾ ਨਿਬੇੜਾ ਹੋਣਾ ਆ। ਜੇ ਤੁਸੀਂ ਇਹ ਸੋਚਦੇ ਆ ਕਿ ਇੱਕ ਸਾਈਡ ਨੂੰ, ਹੁਣ ਬ੍ਰੋਕਰ ਨੂੰ ਪਤਾ ਕਿ ਇੱਕ ਟਰੱਕ ਜਿਹੜਾ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਤੇ ਉਹ ਜਾਰਜੀਆ ਗਿਆ ਹੈਗਾ, ਹੁਣ ਜੇ ਬ੍ਰੋਕਰ ਉਹਨੂੰ ਪ੍ਰੈਡਿਕਟ ਕਰ ਦਿੰਦਾ ਕਿ ਜਿਹੜਾ ਇਹ ਕੈਰੀਅਰ ਹੈਗਾ ਇਹਨੇ ਜਾਰਜੀਆ ਤੋਂ ਵਾਪਸ ਆਉਣਾ ਆ ਕੈਲੀਫੋਰਨੀਆ ਨੂੰ, ਠੀਕ ਹੈ ਨਾ, ਦੇ ਨੋ ਜਦੋਂ ਤੁਸੀਂ ਕੈਲੀਫੋਰਨੀਆ 'ਚ ਆ ਉਦੋਂ ਨਹੀਂ ਬ੍ਰੋਕਰ ਨੂੰ ਪਤਾ ਤੁਸੀਂ ਕਿੱਥੇ ਜਾਣਾ, ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਚੇਂਜ ਕਰ ਸਕਦੇ ਆ। ਪਰ ਜਦੋਂ ਤੁਸੀਂ ਜਾਰਜੀਆ ਤੋਂ ਕੈਲੀਫੋਰਨੀਆ ਵਾਪਸ ਘਰ ਨੂੰ ਆਉਣਾ, ਬ੍ਰੋਕਰ ਦੇ ਕੋਲ ਤੁਹਾਡੀ ਪ੍ਰੈਡਿਕਟੇਬਿਲਿਟੀ ਆ। ਸੋ ਜਦੋਂ ਤੁਹਾਡੀ ਪ੍ਰੈਡਿਕਟੇਬਿਲਿਟੀ ਹੈ ਕਿ ਤੁਸੀਂ ਜਾਣਾ ਹੀ ਜਾਣਾ ਘਰ ਨੂੰ ਵਾਪਸ, ਦੈਨ ਯੂਰ ਰੇਟ ਡ੍ਰੌਪਸ। ਜਾਂ ਤਾਂ ਤੁਸੀਂ ਇਹ ਕਰ ਸਕਦੇ ਆ, ਅਸੀਂ ਬਹੁਤ ਆਪਣੀ ਕੰਪਨੀ ਦੇ ਵਿੱਚ ਜਦੋਂ ਪ੍ਰੀਵੀਅਸਲੀ ਕੰਮ ਕਰਦੇ ਸੀ, ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਸੀਗੇ ਕਿ ਟ੍ਰਾਇੰਗਲ ਜਿਹੜਾ ਹੈਗਾ, ਜਦੋਂ ਤੁਸੀਂ ਕੰਮ ਕਰਦੇ ਆ ਤੁਸੀਂ ਜਸਟ ਡੂ ਦ ਟ੍ਰਾਇੰਗਲ, ਡੋਂਟ ਡੂ ਡਾਇਰੈਕਟ ਗੋ ਰਾਊਂਡ ਸਰਕਲ ਨਾ ਲਾਓ, ਟ੍ਰਾਇੰਗਲ ਲਾ ਲਓ ਕਿ ਤੁਸੀਂ ਇੱਥੋਂ ਗਏ ਆ, ਇੱਥੋਂ ਤੁਸੀਂ ਜਾਰਜੀਆ ਗਏ ਆ, ਜਾਰਜੀਆ ਤੋਂ ਤੁਸੀਂ ਲੋਡ ਚੱਕ ਕੇ ਲਰੀਡੋ ਚਲੇ ਗਏ ਆ, ਲਰੀਡੋ ਤੋਂ ਲੋਡ ਚੱਕ ਕੇ ਕੈਲੀਫੋਰਨੀਆ ਆ ਗਏ ਆ, ਜਾਂ ਜਾਰਜੀਆ ਤੋਂ ਤੁਸੀਂ ਮਿਡਵੈਸਟ ਚਲੇ ਗਏ ਆ, ਮਿਡਵੈਸਟ ਤੋਂ ਕੈਲੀਫੋਰਨੀਆ ਜਾਂਦੇ। ਸੋ ਟਰਾਈ ਟੂ ਟੇਕ ਅਵੇ ਕਿ ਤੁਹਾਡੀ ਪ੍ਰੈਡਿਕਟੇਬਿਲਿਟੀ ਜਿਹੜੀ ਹੈ ਤੁਹਾਡੀ ਆਟੋਮੈਟਿਕ, ਤੁਹਾਨੂੰ ਅਗਲੇ ਨੂੰ ਜਿਹੜਾ ਪਤਾ ਲੱਗ ਜਾਂਦਾ ਕਿ ਤੁਸੀਂ ਇੱਥੇ ਜਾਣਾ ਹੀ ਜਾਣਾ, ਫਿਰ ਉੱਥੇ ਤੁਹਾਨੂੰ ਪੂਰਾ ਰੇਟ ਨਹੀਂ ਮਿਲਦਾ ਹੈਗਾ। ਜੀ ਰਮਨ ਜੀ, ਪਿਛਲੇ
ਮਹੀਨੇ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਦਿੱਤਾ ਸੀਗਾ ਖਾਸ ਕਰਕੇ ਫਰੇਟ ਬ੍ਰੋਕਰਸ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੂੰ ਵੀ ਲਾ ਸੂਟ ਫਾਈਲ ਕੀਤਾ ਜਾ ਸਕਦਾ। ਲਾਇਬਲ ਹੁਣ ਬਣਾਇਆ ਜਿਹੜਾ ਉਹਨਾਂ C.H. ਰੋਬਿਨਸਨ ਆ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਗਿਆ। ਸੇਮ ਜਿਹੜਾ ਆਪਣਾ ਪੰਜਾਬੀ ਡਰਾਈਵਰ ਸੀ ਹਰਜਿੰਦਰ ਸਿੰਘ ਜੋ ਇਲੀਗਲ ਯੂ ਟਰਨ ਵਾਲਾ ਐਕਸੀਡੈਂਟ ਹੋਇਆ ਸੀ ਫਲੋਰੀਡਾ ਦੇ ਵਿੱਚ ਟਰਨ ਪੀ ਕੇ ਤੇ ਉਸ ਲਾ ਸੂਟ ਦੇ ਵਿੱਚ ਉਹਨਾਂ ਨੇ ਜੋ ਜਿਹੜੀਆਂ ਫੈਮਿਲੀ ਸੀ ਜਿਹੜੇ ਵਿਕਟਮ ਸੀਗੇ ਫਿਨੂਲਾ ਯੋਸੇਫ ਉਹਨਾਂ ਦੀ ਫੈਮਿਲੀ ਨੇ C.H. ਰੋਬਿਨਸਨ ਦੇ ਉੱਤੇ ਜਿਹੜਾ ਲਾ ਸੂਟ ਆ ਉਹ ਫਾਈਲ ਕਰ ਦਿੱਤਾ ਵੀ ਤੁਸੀਂ ਵੀ ਰਿਸਪੌਂਸੀਬਲ ਹੈਗੇ ਆ। ਬਿਲਕੁਲ ਇਹ ਜਿਹੜਾ ਨਵੀਂ ਜਿਹੜੀ ਐਂਟਰੀ ਹੋਈ ਆ ਇਹ ਲੇਟੈਸਟ ਜਿਹੜਾ ਲਾਅ ਸੂਟ C.H. ਰੋਬਿਨਸਨ ਦੇ ਖਿਲਾਫ ਹੋਇਆ ਹੈਗਾ। ਪਰ ਇੱਥੇ ਜਦੋਂ ਤੁਸੀਂ C.H. ਰੋਬਿਨਸਨ ਦਾ ਜਵਾਬ ਫਾਈਲ ਹੋਇਆ ਦੇਖਦੇ ਆ, ਉਹਨਾਂ ਵੱਲੋਂ ਜਿਹੜਾ ਰਿਸਪੌਂਸ ਆਇਆ ਦੇਖਦੇ ਆ, ਉਹਦੇ ਵਿੱਚ C.H. ਰੋਬਿਨਸਨ ਨੇ ਸਾਫ਼-ਸਾਫ਼ ਇਹ ਕਿਹਾ ਕਿ ਇਹ ਕੈਰੀਅਰ ਸਾਡੇ ਵੱਲੋਂ ਅਪਰੂਵ ਨਹੀਂ ਸੀਗਾ, ਅਸੀਂ ਇਸ ਕੈਰੀਅਰ ਨੂੰ ਇਹ ਲੋਡ ਨਹੀਂ ਸੀ ਦਿੱਤਾ। ਹੁਣ ਰਾਜਕਰਨ ਤੇ ਹਰਜੋਤ ਭਾਜੀ ਇੱਥੇ ਬਹੁਤ ਵੱਡਾ ਇੱਕ ਹੋਰ ਚੀਜ਼ ਜਿਹੜੀ ਆ ਉਹ ਬੇਨਕਾਬ ਹੋਣ ਜਾ ਰਹੀ ਹੈ, ਜਿਹੜੀ ਆ ਡਬਲ ਬ੍ਰੋਕਰੇਜ ਬਹੁਤ ਵੱਡੇ ਲੈਵਲ ਤੇ ਸਾਹਮਣੇ ਆਉਣ ਜਾ ਰਹੀ ਹੈ। ਕਿਉਂਕਿ ਇੱਥੇ ਇਹ ਸਮਝਿਆ ਜਾ ਰਿਹਾ ਕਿ ਇਹ ਜਿਹੜਾ ਲੋਡ ਸੀਗਾ ਇਹ ਲੋਡ ਕਿਸੇ ਹੋਰ ਕੈਰੀਅਰ ਨੂੰ ਜਿਹੜਾ C.H. ਰੋਬਿਨਸਨ ਨੇ ਦਿੱਤਾ ਸੀਗਾ, ਜਿਹੜਾ ਕਿ ਉਸ ਕੈਰੀਅਰ ਨੇ ਅੱਗੇ ਇਸ ਕੈਰੀਅਰ ਨੂੰ ਦਿੱਤਾ ਹੈ। ਸੋ ਇਹ ਜਿਹੜੀ ਚੀਜ਼ ਹੈ, ਕਿਉਂਕਿ C.H. ਰੋਬਿਨਸਨ ਨੇ ਸਾਫ਼ ਹੀ ਮਨਾ ਕਰਤਾ ਕਿ ਇਹ ਜਿਹੜਾ ਕੈਰੀਅਰ ਸੀਗਾ ਜਿਹਦਾ ਐਕਸੀਡੈਂਟ ਹੋਇਆ, ਇਹ ਕੈਰੀਅਰ ਉਹਨਾਂ ਦੇ ਲਿਸਟ ਦੇ ਵਿੱਚ ਨਾਟ ਯੂਜ਼ਿੰਗ ਲਿਸਟ ਦੇ ਵਿੱਚ ਹੈਗਾ ਆ। ਸੋ ਅਸੀਂ ਇਸ ਕੈਰੀਅਰ ਨੂੰ ਲੋਡ ਨਹੀਂ ਦਿੱਤਾ ਹੈਗਾ। ਸੋ ਹੁਣ ਇੱਥੇ ਇਹ ਚੀਜ਼ ਜਿਹੜਾ ਇਹ ਕੇਸ ਆ, ਇਸ ਕੇਸ ਨੇ ਜਿਹੜਾ ਅੱਗੇ ਇੱਕ ਗੱਲ ਹੋਰ ਖੋਲ ਦੇਣੀ ਆ, ਤੰਦ ਖੋਲਤੀ ਆ, ਡਬਲ ਬ੍ਰੋਕਰੇਜ ਦੀ ਗੱਲ ਸ਼ਾਇਦ ਖੁੱਲ ਕੇ ਹੋਰ ਸਾਹਮਣੇ ਆ ਜਾਣੀ ਆ। ਸੋ ਇੱਥੇ ਸਿਰਫ ਤੇ ਸਿਰਫ ਜਿਹੜਾ C.H. ਰੋਬਿਨਸਨ ਆ ਉਹਦੇ ਵੱਲ ਹੀ ਨਹੀਂ, ਪਰ ਲੇਕਿਨ ਹੋਰ ਜਿਹੜੀਆਂ ਬਹੁਤ ਵੱਡੀਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਕਿ ਅੱਜ ਦੀ ਤਰੀਕ ਦੇ ਵਿੱਚ ਲੱਗਦੀਆਂ ਕਿ ਸ਼ਾਇਦ ਖਤਮ ਹੋ ਰਹੀਆਂ, ਪਰ ਲੱਗਦੀਆਂ ਨਹੀਂ। ਉਹਦੇ ਵਿੱਚ ਅਜੇ ਸਟਿਲ ਬਹੁਤ ਜ਼ਿਆਦਾ ਅਜੇ ਇਹ ਕੰਮ ਚੱਲ ਰਿਹਾ ਹੈਗਾ। ਸੋ ਸਟਿਲ ਉਹ ਚੀਜ਼ਾਂ ਅਜੇ ਉੱਥੇ ਹੀ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਇਹਨੇ ਇੱਕ ਹੋਰ ਜਿਹੜਾ ਪਰਤ ਆ ਉਹ ਖੋਲ ਦੇਣੀ ਹੈ ਟਰੱਕਿੰਗ ਦੇ ਵਿੱਚ, ਜਿਹੜੀ ਕਿ ਆਪਾਂ ਆਲਮੋਸਟ ਪਿਛਲੇ ਕਈਆਂ ਸਾਲਾਂ ਤੋਂ ਆਪਾਂ ਰੌਲਾ ਪਾਉਂਦੇ ਆ ਰਹੇ। ਇਹਦੇ ਵਿੱਚ ਜਿਹੜੇ ਬ੍ਰੋਕਰਸ ਆ ਉਹ ਮੈਨੂੰ ਲੱਗਦਾ ਵੀ ਅਕਾਊਂਟੇਬਲ ਹੋਣੇ ਚਾਹੀਦੇ, ਜਿਹੜੇ ਡਰਾਈਵਰਸ ਨੂੰ ਪੁੱਛ ਕਰਦੇ ਆ ਵੀ ਨਹੀਂ ਤੁਸੀਂ ਲੌਗ ਬੁੱਕ ਚੀਟ ਕਰ ਲਓ, ਹਨਾ। ਤੇ ਹਰਜੋਤ ਭਾਜੀ ਉਹ ਚੀਜ਼ ਜਿਹੜੀ ਹੈ ਨਾ, ਜਿੱਥੇ ਵੀ ਦੇਖੋ ਕੋਰੇਜਨ ਜਿਹੜਾ ਹੈਗਾ ਆ ਉਹ ਲਾਅ ਆਲਰੇਡੀ ਇਨ ਪਲੇਸ ਹੈਗਾ ਆ। ਜੇ ਤੁਹਾਨੂੰ ਬ੍ਰੋਕਰ, ਤੁਹਾਡੀ ਟਰੱਕਿੰਗ ਕੰਪਨੀ, ਤੁਹਾਡਾ ਡਿਸਪੈਚਰ ਕੋਈ ਵੀ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਕਿਸੇ ਚੀਜ਼ ਲਈ, ਗੱਲ ਤੇ ਇੱਥੇ ਨਾ ਕਿ ਤੁਸੀਂ ਕਿਹੜਾ ਬੰਦਾ ਕਿਹੜੇ ਬੰਦੇ ਨੂੰ ਸਹੀ ਕਹਿੰਦਾ। ਜੇ ਪ੍ਰੈਸ਼ਰਾਈਜ਼ ਕਰਦੀ ਹੈ ਟਰੱਕਿੰਗ ਕੰਪਨੀ ਜਾਂ ਬ੍ਰੋਕਰ ਕਰਦਾ ਆ, ਇੱਥੇ ਡਰਾਈਵਰ ਦੇਖੇ ਆ ਜਿਹੜੇ ਜਾ ਕੇ ਟਰੱਕਿੰਗ ਕੰਪਨੀ ਨੂੰ ਕਹਿੰਦੇ ਆ ਵੀ ਸਾਨੂੰ ਡਬਲ ELD ਦੇਣੀ ਤਾਂ ਕੰਮ ਕਰਨਾ ਆ, ਤੁਸੀਂ ਸਾਨੂੰ ਲੌਗ ਬੁੱਕ ਰੀਸੈਟ ਕਰਕੇ ਦਿਓਗੇ ਤਾਂ ਕੰਮ ਕਰਨਾ। ਹੁਣ ਜੇ ਇਹੋ ਜਿਹੇ ਬੰਦੇ ਆਣ ਕੇ ਟਰੱਕਿੰਗ ਦੇ ਵਿੱਚ ਕੰਮ ਕਰਦੇ ਆ ਤੇ ਟਰੱਕਿੰਗ ਕੰਪਨੀ, ਜਦੋਂ ਤੁਸੀਂ ਟਰੱਕਿੰਗ ਕੰਪਨੀ ਨੂੰ ਇਹ ਕਹਿ ਕੇ ਡਬਲ ਲੌਗ ਬੁੱਕ ਲੈ ਕੇ ਕਹਿ ਰਹੇ ਆ, ਤੇ ਟਰੱਕਿੰਗ ਕੰਪਨੀ ਨੇ ਫਿਰ ਆਪਣਾ ਮਸਲਾ ਪੂਰਾ ਕਰਨਾ ਹੈ। ਉਹਨੇ ਕਹਿਣਾ ਵੀ ਠੀਕ ਆ, 2 ਲੌਗ ਬੁੱਕਾਂ ਦਿੱਤੀਆਂ, ਹੁਣ ਚਲੋ ਭੱਜੋ। ਹੁਣ ਗੱਲ ਇਹ ਹੁੰਦੀ ਆ ਭਾਜੀ ਕਿ ਇਸ ਟਰੱਕਿੰਗ ਦੇ ਵਿੱਚ ਜਿੱਥੇ ਕੁਝ ਗਲਤ ਬੰਦੇ ਇਦਾਂ ਦਾ ਕੰਮ ਕਰਦੇ ਆ, ਉਹਦੇ ਨਾਲ ਜਿਹੜੇ ਸਹੀ ਡਰਾਈਵਰ ਆ, ਸਹੀ ਕੰਪਨੀਆਂ, ਉਹਨਾਂ ਨੂੰ ਇਦਾਂ ਦੀਆਂ ਸਿਚੁਏਸ਼ਨ, ਉਹਨਾਂ ਨੂੰ ਇਦਾਂ ਦੀਆਂ ਪ੍ਰੋਬਲਮ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਔਰ ਲਾਜ਼ਮੀਆਂ ਆਉਣੀਆਂ। ਕਿਉਂਕਿ ਕੁਛ ਇੱਕ ਬੰਦੇ ਜਿਹੜੇ ਗਲਤ ਜੇ ਕੰਮ ਕਰਦੇ ਆ, ਉਹਦੇ ਨਾਲ ਜਿਹੜੇ ਸਹੀ ਕਰਦੇ ਆ, ਕਈ ਵਾਰੀ ਉਹ ਗਲਤ ਕੰਪਨੀ 'ਚ ਲੱਗ ਜਾਂਦੇ ਆ, ਉਹ ਕੰਪਨੀ ਉਹਨਾਂ ਨੂੰ ਵੀ ਗਲਤ ਕੰਮ ਕਰਨ ਨੂੰ ਕਹਿੰਦੀ ਆ। ਕਈ ਵਾਰੀ ਗਲਤ ਡਰਾਈਵਰ ਜਿਹੜੇ ਉਹ ਸਹੀ ਕੰਪਨੀ ਚਲੇ ਜਾਂਦੇ ਆ, ਉਹ ਕੰਪਨੀ ਸਹੀ ਕੰਮ ਕਰਾਉਣਾ ਚਾਹੁੰਦੀ ਆ, ਡਰਾਈਵਰ ਗਲਤ ਕੰਮ ਕਰਦਾ ਆ। ਸੋ ਅਲਟੀਮੇਟਲੀ ਜਿਹੜਾ ਇਹ ਗੋਲ ਆ ਨਾ, ਅਲਟੀਮੇਟਲੀ ਚੀਜ਼ ਜਿਹੜੀ ਆ, ਇਹ ਦੋਨੋਂ ਜਾਣਿਆਂ ਨੂੰ ਹੀ ਸੋਚ ਕੇ ਚੱਲਣੀ ਪੈਣੀ ਆ, ਦੋਨੋਂ ਹੀ ਪਾਰਟੀਆਂ ਨੂੰ ਸੋਚ ਕੇ ਚੱਲਣੀ ਪੈਣੀ ਆ ਕਿ ਇਹ ਜਿਹੜਾ ਕੰਮ ਆ, ਇਹ ਨਾਟ ਓਨਲੀ one person is responsible, everyone is responsible। ਜੇ ਇਹਨੂੰ ਸਹੀ ਕਰਨਾ ਤਾਂ ਇਹ ਟਰੱਕਿੰਗ ਕੰਪਨੀ ਨੂੰ ਵੀ ਸਹੀ ਹੋਣਾ ਪੈਣਾ, ਜੇ ਤੇ ਨਾਲ ਦੇ ਨਾਲ ਡਰਾਈਵਰ ਨੂੰ ਵੀ ਉੱਦਾਂ ਹੀ ਕਰਨਾ ਪੈਣਾ। ਬਾਕੀ ਜਿਹੜੀ ਆ ਗੱਲ ਆ ਰਿਪੋਰਟਿੰਗ ਦੀ, ਜੇ ਤੁਹਾਡੇ ਨਾਲ ਕੋਈ ਗਲਤ ਕੰਮ ਹੁੰਦਾ, ਤੁਸੀਂ ਰਿਪੋਰਟਿੰਗ ਕਰਦੇ ਆ ਤਾਂ ਉਹਦਾ ਸੁਣਵਾਈ ਹੈਗੀ ਆ। ਇਹਦੇ ਵਿੱਚ ਇਹ ਬਿਲਕੁਲ ਟੋਟਲੀ 100% ਇਹਦੇ ਖਿਲਾਫ ਲਾਅ ਹੈਗਾ ਕਿ ਜੇ ਤੁਹਾਨੂੰ ਕੋਈ ਵੀ ਐਸਾ ਜਿਹੜਾ ਪ੍ਰੋਬਲਮ ਆ, ਕੋਈ ਤੁਹਾਨੂੰ ਟਰੱਕਿੰਗ ਕੰਪਨੀ ਤੁਹਾਨੂੰ ਪੁਸ਼ ਕਰਦੀ ਆ, ਬ੍ਰੋਕਰ ਕਿਸੇ ਨੂੰ ਪੁਸ਼ ਕਰਦਾ ਆ, ਤੁਹਾਨੂੰ ਡਿਸਪੈਚਰ ਪੁਸ਼ ਕਰਦਾ ਆ, ਕੁਛ ਵੀ ਹੁੰਦਾ ਹੈ, ਸੋ ਯੂ ਕੈਨ ਰਿਪੋਰਟ ਇਟ। ਸੋ ਇਹ ਬਣਿਆ ਆਲਰੇਡੀ ਲਾਅ ਹੈਗਾ ਭਾਜੀ। ਜੀ ਹੈਗਾ, ਬਟ ਉਹੀ ਗੱਲ ਵੀ ਗਲਤ ਇੰਡਸਟਰੀ ਸਟੈਂਡਰਡ ਜਿਹੜਾ ਉਹ ਬਣਾ ਕੇ ਸਾਰੇ ਜਾਣੇ ਦੋਨੋਂ ਪਾਸੇ ਸਾਰਾ ਕੁਝ ਗਲਤ, ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜਣੀ ਹੈ। ਬਿਲਕੁਲ ਸਹੀ ਗੱਲ ਆ। ਸੋ ਅੱਛਾ, ਡਬਲ ਬ੍ਰੋਕਰੇਜ ਦੇ ਬਾਰੇ ਥੋੜੀ ਜਿਹੀ ਹੋਰ ਜਿਹੜਾ ਉਹ ਦੱਸੋ, ਕਿਉਂਕਿ
ਵੀ ਨੋ ਵੀ ਇਹ ਇਸ ਟਾਈਮ ਇੰਡਸਟਰੀ ਦੇ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਧੜੱਲੇ ਦੇ ਨਾਲ ਇਹ ਕੰਮ ਜਿਹੜਾ ਉਹ ਚੱਲ ਰਿਹਾ, ਤੇ ਜਿਹੜੀ ਇਹ ਤੰਦ ਹੁਣ ਖੁੱਲਣ ਜਾ ਰਹੀ ਹੈ ਇਸ ਕੇਸ ਤੋਂ ਬਾਅਦ ਦੇ ਵਿੱਚ, ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਚ ਵੀ ਮਿਲਦਾ ਕਿਸੇ ਨੂੰ ਆ ਤੇ ਲੈ ਕੇ ਅਸਲ ਦੇ ਵਿੱਚ ਕੋਈ ਹੋਰ ਜਾ ਰਿਹਾ ਆ। ਫਿਰ ਡਬਲ ਬ੍ਰੋਕਰੇਜ ਦੇ ਵਿੱਚ ਸਾਰੇ ਜਾਣੇ ਇਹ ਵੀ ਰੌਲਾ ਪਾਉਂਦੇ ਹੁੰਦੇ ਵੀ ਕੁੰਡੀ ਬਹੁਤ ਲੱਗਦੀ ਆ, ਵੀ ਲੋਡ ਇੰਨੇ ਦਾ ਹੁੰਦਾ, ਮਿਲਦਾ ਫਿਰ ਇਵੈਂਚੁਅਲੀ ਇੰਨਾ ਔਖਾ ਆ। ਹੁਣ ਉਹਨਾਂ ਕੰਪਨੀਜ਼ ਦਾ ਜਾਂ ਆਈ ਥਿੰਕ ਮੈਜੋਰਟੀ ਇਹਦੇ ਵਿੱਚ ਕੀ ਓਨਰ ਓਪਰੇਟਰ ਹੀ ਡਬਲ ਬ੍ਰੋਕਰੇਜ ਵਾਲੇ ਲੋਡ ਉਹਨਾਂ ਨੂੰ ਜ਼ਿਆਦਾ ਜਿਹੜੇ ਉਹ ਮਿਲਦੇ ਆ, ਜਾਂ ਕੰਪਨੀਆਂ ਵੀ ਇਦਾਂ ਜਿਹੜੀਆਂ ਕਰ ਰਹੀਆਂ ਆ? ਇੱਕ ਇਹ ਵੀ ਧਾਰਨਾ ਹੁੰਦੀ ਆ ਰਮਨ ਜੀ ਵੀ ਜਿਹੜੇ ਲੋਕ ਵੀ ਡਿਸਪੈਚਰ ਜਿਹੜੇ ਗੱਲ ਨਹੀਂ ਕਰ ਪਾਉਂਦੇ ਬ੍ਰੋਕਰ ਦੇ ਨਾਲ, ਜਾਂ ਇੰਗਲਿਸ਼ ਨੂੰ ਲੈ ਕੇ ਜਿਨ੍ਹਾਂ ਨੂੰ ਥੋੜੀ ਜਿਹੀ ਚਿੰਤਾ ਹੁੰਦੀ ਵੀ ਸਾਨੂੰ ਸਮਝ ਨਹੀਂ ਆਉਂਦੀ, ਓਵਰਵੈਲਮਿੰਗ ਲੱਗਦਾ ਆ, ਉਹਨਾਂ ਦੇ ਲਈ ਫਿਰ ਕਾਫੀ ਕੰਮ ਔਖਾ ਹੋ ਜਾਊਗਾ ਫਿਰ ਅੱਗੇ। ਬਿਲਕੁਲ ਰਾਜਕਰਨ, ਇੱਕ ਤਾਂ ਡਬਲ ਬ੍ਰੋਕਰੇਜ ਹੁੰਦੀ ਹੈ ਉੱਥੇ ਜਿੱਥੇ ਕਿ ਆਪਾਂ ਕਹਿੰਦੇ ਇੱਕ ਕੈਰੀਅਰ ਨੂੰ ਜਿਹੜਾ ਓਨਰ ਆਪਰੇਟਰ ਹੈਗਾ ਉਹਨੂੰ ਲੈਂਗੁਏਜ ਇਸ਼ੂ ਹੈਗਾ, ਉਹਨੂੰ ਲੈਂਗੁਏਜ ਕਰਕੇ ਪ੍ਰੋਬਲਮ ਆ ਰਹੀ ਹੈ। ਸੋ ਇੱਕ ਤਾਂ ਉਹ ਸਿਚੁਏਸ਼ਨ ਹੈਗੀ ਹੈ ਜਿਹੜੀ ਕਿ ਅੰਡਰਸਟੈਂਡੇਬਲ ਹੈ ਕਿ ਠੀਕ ਹੈ ਵੀ ਇੱਕ ਬੰਦਾ ਕੰਮ ਨਹੀਂ ਕਰ ਸਕਦਾ ਜਾਂ ਉਹਨੂੰ ਨਹੀਂ ਪਤਾ ਲੱਗਦਾ, ਤੇ ਇਹੋ ਜਿਹੇ ਜਿਹੜਾ ਹੈਗਾ ਦੂਸਰਾ ਜਿਹੜਾ ਸੈਟਅਪ ਹੈਗਾ ਰਾਜਕਰਨ, ਉਹ ਹੈਗਾ ਕਿ ਬਹੁਤ ਸਾਰੀਆਂ ਆਪਣੀਆਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਹੁੰਦਾ ਕਿ ਰਲ ਮਿਲ ਕੇ ਤੁਸੀਂ 4-5 ਟਰੱਕ ਤੁਹਾਡੇ ਇੱਕ ਦੇ ਆ, 4-5 ਦੂਜੇ ਕਜ਼ਨ ਦੇ ਆ, 4-5 ਇਹਦੇ ਆ, ਫਰੈਂਡਸ 4-5 ਰਲ ਕੇ ਇਕੱਠੀਆਂ ਕਰਕੇ 100 ਟਰੱਕ ਹੋ ਗਿਆ ਉਹਨਾਂ ਦਾ। ਸੋ ਉਹਦੇ ਵਿੱਚ ਇੱਕ ਕੰਪਨੀ ਲੋਡ ਲੈਂਦੀ ਆ, ਉਹਦੇ ਜਦੋਂ ਲੋਡ ਉਹ ਮੰਨ ਲਓ ਜੀ ਉਹਨੂੰ ਉਹਦੇ ਕੋਲ ਹੁਣ 5 ਟਰੱਕ ਆ, ਉਹਨੂੰ 10 ਲੋਡ ਮਿਲ ਗਏ, ਲੇਕਿਨ 10 ਲੋਡ ਉਹਨੇ ਕਵਰ ਤਾਂ ਕਰ ਨਹੀਂ ਪਾਉਣੇ। ਸੋ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੋਡ ਜਿਹੜੇ ਆ ਉਹ ਵਰਤਾਏ ਜਾਂਦੇ ਆ। ਤੁਸੀਂ ਇੱਧਰੋਂ ਟਰੱਕ ਲੈ ਕੇ ਪੂਰਾ ਕਰ ਲਿਆ, ਇੱਧਰੋਂ ਟਰੱਕ ਲੈ ਕੇ ਪੂਰਾ ਕਰ ਲਿਆ। ਉਹਨਾਂ ਦੀ ਪੈਸਿਆਂ ਦਾ ਸੈਟਅਪ ਜੋ ਮਰਜ਼ੀ ਹੁੰਦਾ ਆ, ਉਹਦਾ ਨਹੀਂ ਮੈਂ ਕਹਿ ਰਿਹਾ, ਪਰ ਲੇਕਿਨ ਉਹ ਜਿਹੜਾ ਮਾਹੌਲ ਸੀਗਾ ਕਿ ਜਿਹਦੇ ਵਿੱਚ ਤੁਹਾਡੇ ਕੋਲ ਜੇ ਲੋਡ ਵੱਧ ਆ ਗਏ ਤੁਸੀਂ ਨਾਲ ਦਿਆਂ ਨਾਲ ਸ਼ੇਅਰ ਕਰ ਲਏ, ਜੇ ਨਾਲ ਦਿਆਂ ਕੋ ਆ ਗਏ ਉਹਨੇ ਤੁਹਾਡੇ ਨਾਲ ਸ਼ੇਅਰ ਕਰ ਲਏ। ਹੁਣ ਇੱਥੇ ਹੁੰਦਾ ਕਿਸੇ ਕੋਲ ਲੋਡ ਜਿਹੜੇ ਆ ਉਹ ਕੈਲੀਫੋਰਨੀਆ ਤੋਂ ਵਧੀਆ ਹੁੰਦੇ ਆ, ਕਿਸੇ ਕੋਲ ਬੈਕ ਹਾਲ ਵਧੀਆ ਹੁੰਦੀ ਆ। ਸੋ ਉਹ ਇੱਕ ਦੂਜੇ ਨਾਲ ਜਿਹੜੇ ਲੋਡ ਸ਼ੇਅਰਿੰਗ ਹੁੰਦੀ ਆ ਉਹ ਵੀ ਡਬਲ ਬ੍ਰੋਕਰਿੰਗ ਹੈਗੀ ਆ, ਉਹ ਵੀ ਮਤਲਬ ਕਿ ਉਹਦੇ ਵਿੱਚ ਵੀ ਇਹੋ ਹੀ ਚੀਜ਼ ਆ। ਅੱਜ ਕੱਲ੍ਹ ਜਿਹੜੀ ਡਬਲ ਬ੍ਰੋਕਰਿੰਗ ਹੈਗੀ ਆ ਰਾਜਕਰਨ, ਉਹਦੇ ਉੱਤੇ ਕਾਫੀ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ, ਜਿਹੜਾ ਹਾਈਵੇ ਐਪ ਹੈਗੀ ਆ ਜਾਂ ਹੋਰ ਕਈ ਚੀਜ਼ਾਂ ਹੈਗੀਆਂ, ਉਹਨਾਂ ਚੀਜ਼ਾਂ ਦੇ ਕਰਕੇ ਕਾਫੀ ਜਿਹੜੀਆਂ ਇਹ ਡਬਲ ਬ੍ਰੋਕਰੇਜ ਵਾਲਾ ਕੰਮ ਆ ਕਾਫੀ ਹੱਦ ਤੱਕ ਇਹਨੂੰ ਜਿਹੜਾ ਆ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਅਜੇ ਵੀ ਮੈਂ ਦੇਖ ਰਿਹਾ ਹੈਗਾ ਕਿ ਅਜੇ ਵੀ ਮੈਨੂੰ ਜਿੰਨੀਆਂ ਕੁ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਫਰੇਟ ਗਾਰਡ ਜਾਂ ਤੁਹਾਡੀ ਹਾਈਵੇ ਐਪ ਦੇ ਨਾਲ ਰਿਲੇਟਡ ਜਿੰਨੀਆਂ ਆਉਂਦੀਆਂ ਹੈਗੀਆਂ, ਉਹਦੇ ਵਿੱਚ ਬਹੁਤੀਆਂ ਦੇ ਵਿੱਚ ਇਹ ਹੁੰਦਾ। ਔਰ ਇਹ ਵੀ ਆ ਜਦੋਂ ਬ੍ਰੋਕਰ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੈਰੀਅਰ ਕਿਸੇ ਨੂੰ ਲੋਡ ਦਿੱਤਾ ਸੀ ਤੇ ਲੈ ਕੇ ਦੂਜਾ ਜਾ ਰਿਹਾ, ਉੱਥੇ ਨਾ ਸਿਰਫ ਉਹ ਡਬਲ ਬ੍ਰੋਕਰੇਜ ਦੀ ਤੁਹਾਡੀ ਰਿਪੋਰਟਿੰਗ ਕਰਦੇ ਆ, ਉੱਥੇ ਨਾਲ ਨਾਲ ਉਹ ਇਹ ਵੀ ਕਰਦੇ ਆ ਕਿ ਇਹ ਥੈਫਟ ਹੋ ਰਿਹਾ, ਇਹ ਚੋਰੀ ਹੋ ਰਿਹਾ ਲੋਡ, ਇਹ ਲੋਡ ਹੋ ਸਕਦਾ ਚੋਰੀ ਹੋ ਰਿਹਾ ਹੋਵੇ। ਸੋ ਉੱਥੇ ਕਈ ਚੀਜ਼ਾਂ ਹੋਰ ਵੀ ਵਿੱਚ ਐਡ ਹੋ ਜਾਂਦੀਆਂ। ਮੇਰੇ ਖਿਆਲ ਦੇ ਵਿੱਚ ਸਾਡੀਆਂ ਟਰੱਕਿੰਗ ਕੰਪਨੀਆਂ ਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਹੁਣ ਮਾਹੌਲ ਉਹ ਵਾਲਾ ਨਹੀਂ ਰਹਿ ਜਾਣਾ। ਇਸ ਵੇਲੇ ਜੇ ਆਪਾਂ ਕਹਿ ਰਹੇ ਨਾ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਨਹੀਂ, ਲੇਕਿਨ ਵਧੀਆ ਕਰ ਰਹੀ ਆ। ਪਰ ਉਹਦੇ ਵਿੱਚ ਜੇ ਹੁਣ ਤੁਸੀਂ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਾਂ ਕਹਾਂਗੇ ਵੀ ਤੁਹਾਡਾ ਐਂਟਰ ਹੋਣ ਦਾ ਵਧੀਆ ਸਮਾਂ ਹੈਗਾ, ਪਰ ਇਹਦੇ ਨਾਲ ਨਾਲ ਹੁਣ ਟਰੱਕਿੰਗ ਕੰਪਨੀ ਦੇ ਵਿੱਚ ਐਂਟਰ ਹੋਣ ਦੇ ਲਈ ਤੁਹਾਨੂੰ ਲੀਗਲ ਹੋਣਾ, ਤੁਹਾਡਾ ਲੀਗਲ ਸਟੇਟਸ ਹੋਣਾ, ਤੁਹਾਡਾ ਰੈਕਡ ਠੀਕ ਹੋਣਾ, ਕੰਪਲਾਇੰਸ ਹੋਣਾ, ਹਰ ਇੱਕ ਚੀਜ਼ ਜਿਹੜੀ ਆ ਉਹ ਵੈਰੀ ਇੰਪੋਰਟੈਂਟ ਹੋ ਜਾਂਦੀ ਆ। ਹੁਣ ਉਹ ਮਾਹੌਲ ਨਹੀਂ ਰਿਹਾ ਕਿ ਜਿਹੜਾ ਵੀ ਆ ਮਰਜ਼ੀ ਮੂੰਹ ਚੱਕ ਕੇ ਆ ਜਾਵੇ ਤੇ ਵੜ ਗਿਆ ਟਰੱਕਿੰਗ ਇੰਡਸਟਰੀ, ਤਾਂ ਉਹਨੂੰ ਪੈਸੇ ਬਣਨੇ ਸ਼ੁਰੂ ਹੋ ਜਾਣਗੇ। ਜੇ ਤੁਸੀਂ ਟਰੱਕਿੰਗ ਕੰਪਨੀ ਦੇ ਵਿੱਚ ਆਉਣੇ ਆ ਤੇ ਉਹਨਾਂ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਦੇ ਆ, ਕੰਪਲਾਇੰਟ ਨਹੀਂ ਹੈਗੇ, ਲੀਗਲ ਨਹੀਂ ਹੈਗੇ, ਤੇ ਆਈ ਡੋਂਟ ਥਿੰਕ ਸੋ ਇਹ ਇੰਡਸਟਰੀ ਦੇ ਵਿੱਚ ਜਿਹੜਾ ਕਿ ਟਰੱਕਿੰਗ ਦੇ ਵਿੱਚ ਕੰਮ ਆਉਣ ਦੀ ਜਿਹੜੀ ਲੋੜ ਹੈਗੀ ਆ। ਮੈਂ ਕਾਫੀ ਦੇਖ ਰਿਹਾ ਹੈਗਾ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਵਧੀਆ ਹੈਗੀਆਂ ਬਈ ਟਰੱਕਾਂ ਦੇ ਰੇਟ ਬੜੇ ਵਧੀਆ ਹੈਗੇ ਆ, ਲੋਨਸ ਵਾਲੇ ਬੜੇ ਕਰ ਰਹੇ ਹੈਗੇ ਆ। ਬਟ ਡੂ ਯੂਰ ਓਨ ਮੈਥ, ਆਪਣਾ ਮੈਥ ਕਰੋ, ਆਪਣਾ ਚੱਲੋ। ਪਹਿਲਾਂ ਤਾਂ ਕਈ ਜਣਿਆਂ ਕੋਲੋਂ ਮੈਨੂੰ ਇੱਦਾਂ ਦੀਆਂ ਕਾਲਾਂ ਆਈਆਂ ਕਿ ਉਹਨਾਂ ਦਾ ਸਟੇਟਸ ਹੈ ਨਹੀਂਗਾ ਬਟ ਦੇ ਵਾਂਟ ਟੂ ਇਨਵੈਸਟ ਇਨ ਟਰੱਕਿੰਗ। ਮੈਂ ਕਿਹਾ ਵੀ ਦੇਖੋ, ਜੇ ਤੁਹਾਡਾ ਸਟੇਟਸ ਨਹੀਂ ਹੈਗਾ ਦੈਨ ਡੋਂਟ ਟੇਕ ਅ ਰਿਸਕ। ਆਲਦੋ ਮਾਰਕੀਟ ਬਹੁਤ ਵਧੀਆ ਹੈਗੀ ਆ, ਬਹੁਤ ਸੋਹਣਾ ਸਾਰਾ ਕੁਝ ਹੈਗਾ, ਪਰ ਆਰ ਯੂ ਕੇਪੇਬਲ ਆਫ ਰਨਿੰਗ ਅ ਟਰੱਕਿੰਗ ਕੰਪਨੀ? ਹੁਣ ਤਾਂ ਜਿਹੜੀ ਟਰੱਕਿੰਗ ਕੰਪਨੀ ਦੇ ਮਾਲਕ ਵੀ ਹੈਗੇ ਆ, ਜੇ ਉਹ ਵੀ ਨਾਨ ਡੋਮਿਸਾਈਲ ਹੈਗੇ, ਉਹਨਾਂ ਦੀ ਵੀ ਪ੍ਰੋਬਲਮ ਕ੍ਰੀਏਟ ਜਿਹੜੀ ਹੋਣੀ ਸ਼ੁਰੂ ਹੋ ਰਹੀ ਆ ਕਿ ਕਈਆਂ ਨੂੰ ਬ੍ਰੋਕਰ ਜਿਹੜੇ ਅਪਰੂਵ ਨਹੀਂ ਕਰਦੇ ਹੈਗੇ। ਸੋ ਮੇਰੇ ਖਿਆਲ ਦੇ ਵਿੱਚ ਬਹੁਤ ਧਿਆਨ ਦੇ ਨਾਲ ਸੋਚਣ ਦੀ ਲੋੜ ਆ ਜੇ ਤੁਸੀਂ ਇਸ ਟਰੱਕਿੰਗ ਕੰਪਨੀ ਵਿੱਚ ਐਂਟਰੀ ਲੈਣੀ। ਇਹ ਥੋੜੀ ਜਿਹੀ ਹੋਰ ਦੱਸਿਓ ਆ ਜਿਹੜੀ ਗੱਲ ਜਿਹੜੀ ਹੁਣ ਅਖੀਰ 'ਚ ਦੱਸੀ ਆ ਵੀ ਬੇਸਿਕਲੀ ਨਾਨ ਡੋਮਿਸਾਈਲਡ ਵਾਲਿਆਂ ਨੂੰ ਜਾਂ ਇਮੀਗ੍ਰੇਸ਼ਨ ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਆ ਉਹਨਾਂ ਨੂੰ ਉਹ ਫਿਰ
ਜੋੜ ਨਹੀਂ ਰਹੇ ਉਹਨਾਂ ਕੰਪਨੀਆਂ ਦੇ ਨਾਲ, ਇਦਾਂ ਕਰ ਰਹੇ? ਨਹੀਂ ਰਾਜਕਰਨ, ਜਿਹੜਾ ਨਾਨ ਡੋਮਿਸਾਈਲ ਹੈ ਨਾ, ਨਾਨ ਡੋਮਿਸਾਈਲ ਦਾ ਜਦੋਂ ਤੁਸੀਂ ਮੋਟਰਸ ਦੇ ਵਿੱਚ ਜਾ ਕੇ ਅਪਰੂਵਲ ਲੈਣਾ ਹੈਗਾ, ਆਪਣਾ ਮੋਟਰਸ ਦੇ ਵਿੱਚ ਜਾ ਕੇ ਕੰਪਨੀ ਅਪਰੂਵ ਕਰਨੀ ਆ, ਤੁਹਾਡਾ ਬਿਜ਼ਨਸ ਐਡਰੈਸ, ਤੁਹਾਡੀ ਕੰਪਨੀ, ਦੇਖੋ ਮੋਟਰਸ ਦੇ ਵਿੱਚ 3 ਚੀਜ਼ਾਂ ਜਿਹੜੀਆਂ ਉਹ IDBਆਂ ਦੇ ਥਰੂ ਅਪਰੂਵ ਹੁੰਦੀਆਂ। ਇੱਕ ਤੁਹਾਡੀ ਪਰਸਨਲ ਆਇਡੈਂਟੀਟੀ, ਉਹਦੇ ਵਿੱਚ ਤੁਹਾਡਾ ਆਪਣਾ ਡਰਾਈਵਰ ਲਾਇਸੈਂਸ ਫਰੰਟ ਐਂਡ ਬੈਕ। ਉਸ ਤੋਂ ਬਾਅਦ ਤੁਹਾਡਾ ਬਿਜ਼ਨਸ ਐਂਟੀਟੀ ਜੇ LLC ਆ, ਉਹਦੀ ਸਟੇਟ ਦੇ ਹਿਸਾਬ ਦੇ ਨਾਲ। ਦੈਨ ਤੁਹਾਡਾ ਬਿਜ਼ਨਸ ਐਡਰੈਸ ਜਿਹੜਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਹੁਣ ਕੀ ਕਹਿੰਦੇ ਹੁੰਦੇ ਆ, ਉਹ ਸੂਈ ਦੀ ਨੋਕ ਦੇ ਵਿੱਚੋਂ ਕੱਢੀਆਂ ਜਾ ਰਹੀਆਂ, ਤਾਂ ਕਿ ਇੱਥੇ ਬਹੁਤ ਜਿਹੜੇ ਨਾਨ ਡੋਮਿਸਾਈਲ ਵਾਲੇ ਲਾਇਸੈਂਸ ਵਾਲੇ ਹੈਗੇ ਆ, ਉਹਨਾਂ ਦੀ ਇਸ਼ੂ ਖੜੇ ਹੋ ਰਹੇ ਆ ਕਿ ਉਹ ਅਪਰੂਵਲ ਨਹੀਂ ਹੋ ਰਹੇ। ਇਹ ਨਹੀਂ ਮੈਂ ਕਹਿ ਰਿਹਾ ਵੀ ਸਾਰਿਆਂ ਦੇ ਨਹੀਂ ਹੋ ਰਹੇ, ਪਰ ਬਹੁਤਿਆਂ ਦੇ ਵਿੱਚ ਇਸ਼ੂ ਖੜੇ ਹੋ ਰਹੇ ਆ, ਕਿਉਂਕਿ ਈਦਰ ਜਿਹੜਾ ਉਹਨਾਂ ਦਾ ਨਾਨ ਡੋਮਿਸਾਈਲ ਲਾਇਸੈਂਸ ਦੇ ਨਾਲ ਉਹਨਾਂ ਦਾ ਬਿਜ਼ਨਸ ਐਡਰੈਸ ਨਹੀਂ ਮੈਚ ਕਰ ਰਿਹਾ, ਉਹਨਾਂ ਦਾ ਬਿਜ਼ਨਸ ਐਂਟੀਟੀ ਨਹੀਂ ਮੈਚ ਕਰ ਰਹੀ, ਕੁਛ ਨਾ ਕੁਛ ਕਿਤੇ ਨਾ ਕਿਤੇ ਮੈਚ ਨਹੀਂ ਕਰ ਰਿਹਾ, ਜਿਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਅਪਰੂਵਲਸ ਆ ਉਹ ਰੁਕੇ ਹੋਏ ਆ। ਸੋ ਇਹ ਮੋਟਰਸ ਦੇ ਵਿੱਚ ਅਪਰੂਵਲ ਰੁਕੇ ਹੋਏ ਆ? ਹਾਂਜੀ, ਮੋਟਰਸ ਦੇ ਵਿੱਚ ਅਪਰੂਵਲ ਰੁਕੇ। ਜੇ ਮੋਟਰਸ 'ਚ ਤੁਸੀਂ ਅਪਰੂਵ ਨਹੀਂ ਤਾਂ ਤੁਸੀਂ ਰਜਿਸਟਰਡ ਨਹੀਂ, ਮਤਲਬ ਇਹ ਹੈ। ਤੇ ਜੇ ਤੁਸੀਂ ਰਜਿਸਟਰਡ ਨਹੀਂ ਤਾਂ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ, ਕਈ ਚੀਜ਼ਾਂ ਹੈਗੀਆਂ, ਅਜੇ ਇਹਦੇ ਬਾਰੇ ਦੇ ਵਿੱਚ ਕੋਈ ਰਿਟਨ ਨਾ ਮੈਂ ਐਵੇਂ ਕਹਾਂ ਕਿ ਸਾਨੂੰ ਨਹੀਂ ਪਤਾ ਹੈਗਾ, ਲੇਕਿਨ ਕਈ ਅਸੀਂ ਇੰਸਟੈਂਸਸ ਐਸੇ ਦੇਖੇ ਹੈਗੇ ਆ ਜਿੱਥੇ ਕਿ ਜਦੋਂ ਤੁਸੀਂ ਆਪਣਾ ਲਾਇਸੈਂਸ ਵਿੱਚ ਸਬਮਿਟ ਕਰਦੇ ਆ, ਦੇ ਵਾਂਟ ਅਨਦਰ ਪ੍ਰੂਫ ਆਫ ਤੁਹਾਡਾ ਜਿਹੜਾ ਆ ਆਇਡੈਂਟੀਟੀ ਐਡਰੈਸ। ਸੋ ਅਨਦਰ ਪ੍ਰੂਫ ਜਿਹੜਾ ਆ ਉਹ ਜਦੋਂ ਸਬਮਿਟ ਕੀਤਾ ਜਾਂਦਾ ਉਹ ਐਕਸੈਪਟ ਨਹੀਂ ਹੁੰਦਾ। ਸੋ ਪਾਸਪੋਰਟ ਐਕਸੈਪਟ ਨਹੀਂ ਹੁੰਦਾ, ਜਾਂ ਤੁਹਾਡਾ ਵਰਕ ਪਰਮਿਟ ਐਕਸੈਪਟ ਨਹੀਂ ਹੁੰਦਾ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਅੜਚਨਾਂ ਆ ਰਹੀਆਂ ਹੈਗੀਆਂ, ਪਰ ਉਹ ਆਪਾਂ ਲਿਟਰਲੀ, ਮੈਂ ਸੀਰੀਅਸਲੀ ਕਹਾਂ ਤੇ ਆਪਾਂ ਉਹਨੂੰ ਅਟੈਚ ਨਹੀਂ ਕਰ ਸਕਦੇ ਇਸ ਚੀਜ਼ ਲਈ। ਪਰ ਜਿਹੜੇ ਰੁਝਾਨ ਦੇਖੇ ਜਾ ਰਹੇ ਆ ਉਹਦੇ ਵਿੱਚ ਇਹ ਲੱਗ ਰਿਹਾ ਕਿ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ, ਉਹਦਾ ਲਾਇਸੈਂਸ ਦੇ ਨਾਲ ਨਾਲ ਉਹਦੀ ਕੰਪਨੀ ਦੀ ਜਿਹੜੀ ਆਪਰੇਟਿੰਗ ਹੈਗੀ ਆ, ਉਹਦੇ ਤੇ ਵੀ ਕੱਲ ਨੂੰ ਕੁਐਸਚਨ ਮਾਰਕ ਲੱਗ ਸਕਦਾ, ਕਿਉਂਕਿ ਇਹ ਕਾਫੀ ਬੈਕ ਐਂਡ ਤੇ ਕਾਫੀ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਜੀ। ਬਾਕੀ ਜਿਹੜੇ ਸਾਡੇ ਸਰੋਤੇ ਆ, ਦਰਸ਼ਕ ਆ, ਜੇ ਕੋਈ ਨਾਨ ਡੋਮਿਸਾਈਲਡ ਕਿਸੇ ਦਾ ਜੇ ਅਪਰੂਵ ਹੋਇਆ, ਉਹਨਾਂ ਨੇ ਕਿਹੜੀ ਚੀਜ਼ ਮੰਨੀ ਆ ਉਹ ਵੀ ਦੱਸਿਓ, ਤੇ ਜੇ ਕਿਸੇ ਨੂੰ ਮੁਸ਼ਕਲ ਆ ਰਹੀ ਆ ਤਾਂ ਉਹ ਵੀ ਸ਼ੇਅਰ ਜਿਹੜਾ ਉਹ ਕਰਿਓ, ਤਾਂ ਜੋ ਇਸ ਦੇ ਬਾਰੇ ਹੋਰ ਕਲੈਰਿਟੀ ਜਿਹੜੀ ਉਹ ਹੋ ਸਕੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਟਰੱਕਿੰਗ ਬਾਰੇ ਕੋਈ ਹੋਰ ਵੀ ਤੁਹਾਡਾ ਕੋਈ ਕੁਐਸਚਨ ਹੈ, ਕੋਈ ਸਵਾਲ ਹੈ, ਕੋਈ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਆ, ਉਹਦੇ ਬਾਰੇ ਤੁਸੀਂ ਸਾਂਝ ਪਾ ਸਕਦੇ ਆ 408 272 5200 ਦੇ ਉੱਤੇ। ਹਰਜੋਤ ਜੀ, ਕਮਲ ਜੀ, ਥੋੜੇ ਮੈਸੇजेस ਵਗੈਰਾ ਆਏ ਸੀ, ਮੈਂ ਉਹਨਾਂ ਨੂੰ ਪੜ੍ਹ ਰਿਹਾ ਸੀਗਾ। ਹੁਣ ਰਾਜੀਵ ਸ਼ਰਮਾ ਹੁਣੀ ਕਹਿ ਰਹੇ ਕਿ ਹਰਜਿੰਦਰ ਸਿੰਘ ਉਹਨਾਂ ਨੇ ਸਾਰਾ ਕੁਝ ਮੈਸਅਪ ਕਰਤਾ। ਮੇਰੇ ਖਿਆਲ ਦੇ ਵਿੱਚ ਤੁਸੀਂ ਇੱਕ ਬੰਦਾ, ਠੀਕ ਹੈ, ਸਾਡੀ ਇੰਡਸਟਰੀ ਇੰਨੀ ਵਿਗੜੀ ਹੋਈ ਸੀਗੀ, ਸਾਡਾ ਕੰਮ ਇੰਨਾ ਵਿਗੜਿਆ ਹੋਇਆ ਸੀਗਾ, ਠੀਕ ਹੈ, ਇੱਕ ਬੰਦਾ ਉਹਦਾ ਰੀਜ਼ਨ ਬਣ ਗਿਆ, ਹੁਣ ਉਹਦੇ ਨਾਲ ਇਹ ਹੋ ਗਿਆ, ਪਰ ਇਹ ਨਹੀਂ ਹੋ ਸਕਦਾ ਕਿ ਇੱਕ ਬੰਦੇ ਨੇ ਸਾਰਾ ਕੁਝ ਖਰਾਬ ਕਰਤਾ। ਖਰਾਬ ਤਾਂ ਸਾਰਾ ਕੁਝ ਸੀ, ਇੱਕ ਬੰਦੇ ਨੇ ਉਜਾਗਰ ਕਰਤਾ, ਉਹ ਨਿਕਲ ਆਇਆ ਸਾਹਮਣੇ। ਦੂਸਰੀ ਗੱਲ ਹੈ ਕਿ ਓਨਰ ਆਪਰੇਟਰ ਸ਼ੇਡੀ ਕੈਰੀਅਰ ਕੋਲੋਂ ਲੋਡ ਲੈ ਰਹੇ, ਉਹਨਾਂ ਦੇ ਸਾਈਨ ਲਾ ਕੇ, ਠੀਕ ਆ। ਸੋ ਇਹ ਜਿਹੜੀ ਚੀਜ਼ ਆ, ਇਹ ਕਮਿਲੀਅਨ ਕੈਰੀਅਰ ਵਾਲੀ ਗੱਲ ਆ ਜਿਹੜੀ ਕੀਤੀ ਜਾ ਰਹੀ ਆ ਕਿ ਯੈਸ, ਜਿਹੜੇ ਤੁਸੀਂ ਇੱਦਾਂ ਸਾਈਨ ਕਿਸੇ ਦੇ ਲਾ ਕੇ, ਲੋਡ ਕਿਸੇ ਦਾ, ਇਹ ਕਿਸੇ ਦਾ, ਉਹ ਕਿਸੇ ਦਾ, ਇਹ ਜਿਹੜੀਆਂ ਚੀਜ਼ਾਂ ਇਹ ਹੁਣ ਫਰਾਡ ਦੇ ਵਿੱਚ ਗਿਣੀਆਂ ਜਾਂਦੀਆਂ। ਉਸ ਤੋਂ ਬਾਅਦ ਕਹਿ ਰਹੇ ਆ ਕਿ ਹੁਣ ਕੈਰੀਅਰ ਲੁੱਟਣਗੇ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਕੋਈ ਤੁਹਾਨੂੰ ਲੁੱਟਦਾ ਆ ਤੇ ਉਹਦਾ ਮਤਲਬ ਹੈ ਵੀ ਤੁਸੀਂ ਵੀ ਰੈਡੀ ਖੜੇ ਆ ਲੁਟਾਉਣ ਨੂੰ, ਤਾਂ ਹੀ ਕੋਈ ਲੁੱਟਦਾ ਹੈ। ਜੇ ਤੁਹਾਨੂੰ ਸਮਝ ਹੈਗੀ, ਤੁਹਾਨੂੰ ਅਕਲ ਹੈਗੀ ਆ ਕਿ ਤੁਸੀਂ ਕੀ ਕਰ ਰਹੇ ਆ, ਤਾਂ ਫਿਰ ਤੁਹਾਨੂੰ ਇੱਦਾਂ ਨਹੀਂ ਕੋਈ ਲੁੱਟਦਾ ਹੈਗਾ। ਹੈਰੀ ਸਿੰਘ, ਤੁਹਾਡਾ ਜਿਹੜਾ ਕੁਐਸਚਨ ਸਮਝ ਨਹੀਂ ਆਇਆ, ਦੁਬਾਰਾ ਇੱਕ ਵਾਰੀ ਕੁਐਸਚਨ ਫਿਰ ਲਿਖਿਓ ਜੀ। ਸਟਾਪ ਡਰਾਈਵਿੰਗ ਵਿਦਾਊਟ CDLs। ਅੱਛਾ, ਮਤਲਬ ਇਹ ਕਹਿਣ ਦਾ ਮਤਲਬ ਇਹ ਆ ਵੀ ਲੋਕੀ ਲਾਇਸੈਂਸ ਤੋਂ ਬਗੈਰ ਹੀ ਚਲਾਈ ਜਾਂਦੇ ਪਰ ਚਲਾ ਰਹੇ ਆ ਰਾਜਕਰਨ। ਇਹ ਵੀ ਇੱਕ ਬਹੁਤ ਵੱਡੀ ਸਿਚੁਏਸ਼ਨ ਹੈਗੀ ਆ, ਜਿਹਦੇ ਤੇ ਕਾਫੀ ਹੱਦ ਤੱਕ ਸਾਨੂੰ ਵੀ ਰਿਪੋਰਟਾਂ ਮਿਲੀਆਂ ਹੈਗੀਆਂ, ਔਰ ਕਈ ਲਾਅ ਐਨਫੋਰਸਮੈਂਟ ਨੇ ਵੀ ਦੱਸਿਆ ਹੈਗਾ ਕਿ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ ਕਿ ਜਿਹੜੇ ਡਰਾਈਵਰ ਹੈਗੇ ਆ
ਉਹ ਇੱਕ ਲੀਗਲ ਡਰਾਈਵਰ ਨਾਲ ਹੁੰਦਾ ਹੈ ਤੇ ਨਾਲ 2 ਜਿਹੜੇ ਆ ਵਿਦਆਊਟ ਲਾਇਸੈਂਸ ਹੁੰਦੇ ਆ ਰਾਹ ਦੇ ਵਿੱਚ, ਉਹ ਵੀ ਚਲਾਈ ਜਾਂਦੇ ਆ। ਪਰ ਦੈਟ ਇਜ਼ ਰੋਂਗ। ਡੋਂਟ ਡੂ ਦੈਟ ਦੋਜ਼ ਕਾਈਂਡ ਆਫ ਥਿੰਗਸ, ਕਿਉਂਕਿ ਆਪਾਂ ਇੱਕ ਗਲਤ ਚੀਜ਼ ਨੂੰ ਗਾਂਹ ਮੁੜ ਕੇ ਹੋਰ ਗਲਤ ਕਰਨ ਲੱਗ ਜਾਂਦੇ ਆ। ਸੋ ਇੱਕ ਦੂਜੀ ਚੀਜ਼ ਰਾਜਕਰਨ ਹੋਰ ਮੈਂ ਬੜੀ ਜਿਹੜੀ ਆ ਬਹੁਤ ਜ਼ਿਆਦਾ ਦੇਖੀ ਹੈ ਇਸ ਵੇਲੇ, ਜਿਹੜੀ ਮੇਰੀ ਐਵਰੀ ਡੇ ਆਫਿਸ ਦੇ ਵਿੱਚ ਅਸੀਂ ਇੱਥੇ ਦੇਖਦੇ ਹੈਗੇ ਆ। ਆਪਣੇ ਨਵੇਂ ਡਰਾਈਵਰ ਜਿਹੜੇ ਆ, ਨਵੇਂ ਡਰਾਈਵਰ ਹਮੇਸ਼ਾ ਬਹੁਤ ਬੰਦਿਆਂ ਦੀ ਇਹ ਪ੍ਰੋਬਲਮ ਆਉਂਦੀ ਹੈ ਕਿ ਲਾਇਸੈਂਸ ਜਦੋਂ ਉਹਨਾਂ ਨੂੰ ਪੁੱਛੀਦਾ ਲਾਇਸੈਂਸ, ਤੇ ਉਹ ਕਹਿੰਦੇ ਅੱਛਾ ਲਾਇਸੈਂਸ ਤਾਂ ਮੇਰਾ ਘਰੇ ਆ, ਜਾਂ ਲਾਇਸੈਂਸ ਤਾਂ ਮੇਰਾ ਟਰੱਕ 'ਚ ਰਹਿ ਗਿਆ। ਤੁਸੀਂ ਬਿਨਾਂ ਲਾਇਸੈਂਸ ਤੋਂ ਟਰੈਵਲ ਨਹੀਂ ਕਰ ਸਕਦੇ, ਗੱਡੀ ਨਹੀਂ ਚਲਾ ਸਕਦੇ। ਤੁਹਾਡਾ ਪਹਿਲਾ ਲਾਇਸੈਂਸ ਨਾਨ ਡੋਮਿਸਾਈਲ ਆ, ਉਤੋਂ ਤੁਸੀਂ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਹੇ ਆ। ਦੈਟ ਇਜ਼ ਵੈਰੀ ਰੋਂਗ। ਇੱਕ ਤਾਂ ਇਹ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਗੱਡੀ ਚਲਾਉਂਦੇ ਆ, ਆਪਣਾ ਲਾਇਸੈਂਸ ਖਾਸ ਕਰਕੇ ਆਪਣੇ ਕੋਲ ਜ਼ਰੂਰ ਰੱਖੋ, ਕਿਉਂਕਿ ਲਾਇਸੈਂਸ ਦੇ ਨਾਲ ਹੀ ਤੁਹਾਡਾ ਸਾਰਾ ਕੁਝ ਹੈ। ਇੱਕ ਤਾਂ ਪਹਿਲਾਂ ਹੀ ਨਾਨ ਡੋਮਿਸਾਈਲ ਆ, ਦੂਜਾ ਉਤੋਂ ਲਾਇਸੈਂਸ ਹੈ ਨਹੀਂ ਕੋਲ। ਦੂਸਰਾ ਰਾਜਕਰਨ, ਜਿਹੜੀ ਇੱਕ ਨਿਊਜ਼ ਵੀ ਫਰੇਟਵੇਵਜ਼ ਨੇ ਲਾਈ ਆ ਕਿ ਜਿਹੜੇ ਮੈਡੀਕਲ ਕਰਦੇ ਡਾਕਟਰਸ ਹੈਗੇ ਆ, ਜੋ ਵੀ ਡਾਕਟਰਸ ਆ ਜਾਂ ਕਾਇਰੋਪ੍ਰੈਕਟਰ ਆ, ਕੋਈ ਵੀ ਆ, ਉਹ ਮੈਡੀਕਲ ਸਬਮਿਟ ਨਹੀਂ ਕਰਦੇ FMCSA ਨੂੰ। 8 ਸਟੇਟਸ ਨੂੰ ਛੱਡ ਕੇ ਸਾਰੀਆਂ ਬਾਕੀ ਸਟੇਟ ਜਿਹੜੀਆਂ ਡਾਇਰੈਕਟ FMCSA ਨੂੰ ਸਬਮਿਟ ਕਰਦੀਆਂ ਹੈਗੀਆਂ। ਜਿਹੜੀਆਂ ਸਟੇਟਸ ਨਹੀਂ ਸਬਮਿਟ ਕਰਦੀਆਂ, ਉਹਨਾਂ ਦੇ DMV ਨੂੰ ਸਬਮਿਟ ਕਰਨੇ ਪੈਂਦੇ ਆ। ਇਹ ਬਾਏ ਲਾਅ, DOT ਦੇ ਬਾਏ ਲਾਅ, doctors are required to submit your medical to FMCSA or DMV। ਠੀਕ ਹੈ ਜੀ। ਜੇ ਤੁਸੀਂ ਕਿਤੇ ਮੈਡੀਕਲ ਕਰਵਾਉਂਦੇ ਆ ਤੇ ਅਜੇ ਵੀ ਤੁਹਾਨੂੰ ਉਹ ਪੇਪਰ ਫਾਰਮ ਫੜਾ ਦਿੰਦੇ ਆ, ਦੈਨ ਡੋਂਟ ਡੂ ਮੈਡੀਕਲ, ਬਿਕੋਜ਼ ਉਹ ਆਪਣਾ ਇੱਕ ਲੀਗਲ ਸਟੈਪ ਜਿਹੜਾ ਡਾਕਟਰ ਆ ਉਹ ਨਹੀਂ ਕਰ ਰਿਹਾ ਹੈਗਾ। ਸੋ ਇੱਦਾਂ ਦੇ ਜਿਹੜੇ ਡਾਕਟਰਸ ਹੈਗੇ ਆ, ਪਲੀਜ਼ ਡੂ ਰਿਪੋਰਟ ਦੈਮ, ਤਾਂ ਕਿ ਜਿਹੜੇ ਡਾਕਟਰ ਆ ਉਹ ਉਹਨਾਂ ਦੀ ਰਿਕੁਆਇਰਮੈਂਟ ਆ, ਉਹਨਾਂ ਦਾ ਸਟੈਪ ਪੂਰਾ ਨਹੀਂ ਹੁੰਦਾ, ਜਿਹੜਾ ਲਾਸਟ ਸਟੈਪ ਆ, to submit your medical to national registry of FMCSA। FMCSA ਦੀ ਜਿਹੜੀ ਨੈਸ਼ਨਲ ਰਜਿਸਟਰੀ ਆ ਮੈਡੀਕਲ ਐਗਜ਼ਾਮੀਨਰਸ ਦੀ, ਉਹਦੇ ਉੱਤੇ ਸਬਮਿਟ ਕਰਨਾ ਇਜ਼ ਰਿਕੁਆਇਰਡ ਫॉर ਅ ਡਾਕਟਰ। ਸੋ ਜਿਹੜਾ ਡਾਕਟਰ ਆ ਉਹ ਜੇ ਨਹੀਂ ਕਰਦਾ, ਦੈਨ ਮੇਕ ਸ਼ੋਰ ਚੂਜ਼ ਅ ਡਾਕਟਰ ਜਿਹੜਾ ਤੁਹਾਡਾ ਡਾਇਰੈਕਟਲੀ ਸਬਮਿਟ ਕਰਦਾ ਹੈ ਉੱਥੇ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਹੁਣ ਜਿਹੜੀਆਂ 8 ਸਟੇਟਸ ਨੂੰ ਛੱਡ ਕੇ ਬਾਕੀ ਸਟੇਟਸ ਜਿਹੜੀਆਂ ਉਹ DMV ਦੇ ਵਿੱਚ ਐਕਸੈਪਟ ਨਹੀਂ ਕਰਦੀਆਂ ਹੈਗੀਆਂ ਮੈਡੀਕਲ ਬਾਏ ਹੈਂਡ। ਸੋ ਸਾਡੇ ਵੀ ਜਿਹੜੀ DMV ਆ, ਇਹ ਵੀ ਆਲਮੋਸਟ ਆਪਣੇ ਨਾਨ ਡੋਮਿਸਾਈਲ ਦਾ ਤਾਂ ਬਿਲਕੁਲ ਨਹੀਂ ਐਕਸੈਪਟ ਕਰਦੀ ਹੈਗੀ DMV ਦੇ ਵਿੱਚ, ਪਰ ਦੂਜਿਆਂ ਦਾ ਵੀ ਜਿਹੜਾ ਆ ਅਲਟੀਮੇਟਲੀ ਅਕਤੂਬਰ ਤੱਕ ਡੇਟ ਹੈਗੀ ਆ। ਹੁਣ ਅਕਤੂਬਰ ਤੋਂ ਬਾਅਦ ਆਪਣੀ DMV ਨੇ ਵੀ ਸਬਮਿਟ ਕਰਨਾ ਬੰਦ ਕਰ ਦੇਣਾ ਹੈ। ਸੋ ਡਾਇਰੈਕਟਲੀ ਤੁਹਾਨੂੰ FMCSA ਨੂੰ ਸਬਮਿਟ ਕਰਨਾ ਪੈਣਾ ਹੈ। ਠੀਕ ਹੈ। ਸੋ ਇਹਦੇ ਵਿੱਚ ਰਾਜਕਰਨ, ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਆ ਕਿ ਡਾਕਟਰ ਸਬਮਿਟ ਨਹੀਂ ਕਰਦੇ। ਡਰਾਈਵਰ ਨੂੰ ਇਹ ਹੁੰਦਾ ਕਿ ਮੈਂ ਮੈਡੀਕਲ ਕਰਾ ਲਿਆ ਆ, ਤੇ ਮਹੀਨੇ 2 ਮਹੀਨੇ ਪਿੱਛੋਂ ਜਾ ਕੇ ਜਦੋਂ ਉਹਨਾਂ ਨੂੰ ਕਿਤੇ ਸਕੇਲ ਤੇ ਪੁੱਲ ਕਰਦੇ ਆ, ਤੇ ਉਹ ਪਤਾ ਲੱਗਦਾ ਕਿ ਬਿਕੋਜ਼ ਆਫ ਦਾ ਮੈਡੀਕਲ ਲਾਇਸੈਂਸ, ਉਹਨਾਂ ਦਾ ਜਿਹੜਾ ਆ ਮੈਡੀਕਲ ਕਾਰਡ, ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਆ ਇਸ ਵੇਲੇ। ਸੋ ਇਹ ਤੁਸੀਂ ਬਿਲਕੁਲ ਧਿਆਨ ਰੱਖੋ। 30 ਡੇਜ਼ ਓਨਲੀ, 30 ਦਿਨ ਤੁਹਾਡਾ ਜਦੋਂ ਮੈਡੀਕਲ ਐਕਸਪਾਇਰ ਹੁੰਦਾ, ਉਤੋਂ 30 ਦਿਨ ਦੇ ਵਿੱਚ ਪਹਿਲਾਂ 30 ਡੇਜ਼ ਬਿਫੋਰ ਐਕਸਪਾਇਰਿੰਗ, 30 ਡੇਜ਼ ਦੇ ਵਿੱਚ ਮੈਡੀਕਲ ਕਰਵਾ ਕੇ ਤੁਸੀਂ ਸਬਮਿਟ ਕਰਨਾ ਹੁੰਦਾ। ਤੇ ਜਿਹੜੇ ਡਾਕਟਰ ਹੈਗੇ ਆ, ਉਹਨਾਂ ਨੇ ਉਹ ਸਬਮਿਟ ਕਰਨਾ ਹੁੰਦਾ। ਜਦੋਂ ਤੁਹਾਡਾ ਡਾਕਟਰ ਤੁਸੀਂ ਮੈਡੀਕਲ ਕਰਵਾ ਕੇ ਆਉਣੇ ਆ, ਤੁਸੀਂ ਮੇਕ ਸ਼ੋਰ ਆਪਣਾ DMV ਦੇ ਵਿੱਚ ਚੈੱਕ ਕਰ ਸਕਦੇ ਕਿ ਤੁਹਾਡਾ ਮੈਡੀਕਲ ਸਬਮਿਟ ਹੋਇਆ ਕਿ ਨਹੀਂ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਸੀਂ ਕਰ ਸਕਦੇ ਹੈਗੇ ਆ। ਮੇਕ ਸ਼ੋਰ ਕਿ ਤੁਸੀਂ ਉਸ ਤੋਂ ਪਹਿਲਾਂ ਜਾਓ। ਇੱਥੇ ਇੱਕ ਕੁਐਸਚਨ ਵੀ ਆਇਆ, ਕੈਨ ਡਾਕਟਰ ਚਾਰਜ ਫੀ ਫॉर ਸੈਂਡਿੰਗ ਪੇਪਰਵਰਕ ਟੂ DMV ਲੀਗਲੀ? ਯੈਸ, ਡਾਕਟਰ ਕੈਨ ਜਿਹੜੀ ਉਹਦੀ ਫੀਸ ਹੈਗੀ ਟੋਟਲ ਫੀਸ ਦੇ ਵਿੱਚ ਐਡ ਕਰਕੇ ਵੀ ਕਰ ਸਕਦਾ, ਸੈਪਰੇਟਲੀ ਵੀ ਕਰ ਸਕਦਾ, ਤੁਹਾਨੂੰ ਦੱਸ ਕੇ ਵੀ ਕਰ ਸਕਦਾ। ਜੇ ਉਹ $100 ਚਾਰਜ ਕਰਦੇ ਆ ਮੈਡੀਕਲ ਦਾ, ਉਹਦੇ ਵਿੱਚ ਉਹ ਉਹਨਾਂ ਦੀ ਫੀਸ ਵਿੱਚ ਹੀ ਆ। ਸੋ ਇਟਸ ਨਾਟ ਕਿ ਜੇ ਉਹ $100 ਚਾਰਜ ਕਰਦੇ ਤੇ ਸਬਮਿਟ ਕਰਦੇ ਉਹ ਕਹਿਣ ਜੀ ਅਸੀਂ $20 ਹੋਰ ਚਾਰਜ ਕਰਾਂਗੇ। ਸੋ ਉਹ ਨਹੀਂ, ਉਹ ਨਹੀਂ ਹੈਗਾ। ਦੈਟ ਇਜ਼ ਰਿਕੁਆਇਰਡ ਬਾਏ ਲਾਅ, ਵਿਦਿਨ ਦੈਟ $100 ਦੇ ਹੈਵ ਟੂ ਸਬਮਿਟ। ਜਿਹੜੀ ਵੀ ਉਹਨਾਂ ਦੀ ਫੀਸ ਟੋਟਲ ਆ, ਉਹਦੇ ਵਿੱਚ ਐਡ ਕਰਕੇ ਤੁਹਾਨੂੰ ਟੋਟਲ ਫੀਸ ਦੇਣੀ ਪਊਗੀ। ਇਹ ਨਹੀਂ ਕਹਿ ਸਕਦੇ ਕਿ ਆਹ $100 ਤੁਹਾਡੇ ਮੈਡੀਕਲ ਦਾ ਤੇ ਆਹ $20 ਤੁਹਾਡੇ ਉੱਥੇ ਸਬਮਿਟ ਕਰਨ ਦੇ। ਜੀ, ਸੋ ਕੁਲਬੀਰ ਸਿੰਘ ਹੋਣੀ ਕਹਿੰਦੇ ਵੀ ਡਾਕਟਰ ਦਾ ਕਿੱਦਾਂ ਪਤਾ ਲੱਗੇ, ਤੇ ਤੁਸੀਂ ਆਪਣੇ DMV ਦੇ ਵਿੱਚ ਜਿਹੜੀ ਵੀ DMV ਨਾਲ ਤੁਸੀਂ ਐਸੋਸੀਏਟਡ ਹੈਗੇ, ਉੱਥੇ ਆਪਣਾ ਆਨਲਾਈਨ ਅਕਾਊਂਟ ਖੁਲਾ ਕੇ ਤੇ ਆਪਣਾ ਮੈਡੀਕਲ ਉੱਥੇ ਚੈੱਕ ਕਰ ਸਕਦੇ ਤੁਹਾਡਾ ਮੈਡੀਕਲ ਸਬਮਿਟ ਹੋਇਆ ਕਿ ਨਹੀਂ ਹੋਇਆ। ਠੀਕ ਹੈ।
ਜੀ ਜੀ ਸਰੋਤਿਓ ਜੇ ਤੁਹਾਡਾ ਵੀ ਕੋਈ ਕੁਐਸਚਨ ਹੈ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200 4082725200 ਆਪਣੇ ਅਗਲੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਰਣਜੀਤ ਜੀ ਹਾਂਜੀ ਰਣਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ ਮੈਂ ਦੱਸਣਾ ਚਾਹੁੰਦਾ ਸੀਗਾ ਜਿੱਦਾਂ ਨਾ ਸਪੈਸ਼ਲ ਜੇ ਆਪਾਂ ਨੂੰ ਬਾਰਡਰ ਚੈੱਕ ਪੋਸਟ ਤੇ ਮੈਨੂੰ ਲਾਸਟ ਵੀਕ ਜੁਮਾ ਨਾਮ ਨਾ US ਸਿਟੀਜ਼ਨ ਠੀਕ ਹੈ ਉਹਨਾਂ ਰੋਕ ਲਿਆ ਮੈਨੂੰ ਤੇ ਉਹ ਪਿਛਲਾ 20 ਸਾਲ ਦਾ ਰੈਕੋਰਡ ਪੁੱਛਦਾ ਸੀ ਤੁਸੀਂ ਐਂਟਰੀ ਕਿੱਦਾਂ ਕੀਤੀ ਹੈ USA 'ਚ। ਮੈਂ ਕਿਹਾ ਮੇਰੀ ਲੀਗਲ ਐਂਟਰੀ ਆ। ਸੋ ਮੈਨੂੰ ਕਹਿੰਦਾ I-94 ਦੇ। ਮੈਂ ਕਿਹਾ I don't have I-94 in my pocket, I have US passport in my pocket। ਅੱਧਾ ਘੰਟਾ ਮੈਨੂੰ ਉਹਨੇ ਖਰਾਬ ਖਰੂਬ ਕਰਕੇ ਫਿਰ ਮੈਂ ਕਿਹਾ ਤੂੰ ਸੁਪਰਵਾਈਜ਼ਰ ਨੂੰ ਸਾਦਾ ਆਪਦੇ ਨੂੰ ਹਨਾ। he's a young kid 24-25 ਈਅਰ ਸੀਗਾ। ਫਿਰ ਉਹਦਾ ਆਫੀਸਰ ਆਇਆ ਉਹ ਕਹਿੰਦਾ ਤੂੰ ਕਾਹਤੋਂ ਖੱਜਲ ਕਰਦਾ ਇਹਨੂੰ ਜਾਣਦੇ ਹੋ ਐਕਚੁਅਲੀ ਏਦਾਂ ਨਹੀਂ ਹੈਗਾ ਪਰ ਆਪਾਂ ਨੂੰ ਕੁਛ ਕਮਿਊਨਿਟੀ ਨੂੰ ਜਿੱਦਾਂ ਮੈਂ ਵੀ ਅੰਮ੍ਰਿਤਧਾਰੀ ਸਿੰਘ ਆ ਮੇਰੇ ਦਮਾਲਾ ਸਜਾਇਆ ਸੀਗਾ ਉਹ ਦੇਖ ਕੇ ਨਾ ਖਰਾਬ ਵੀ ਕਰਦੇ ਆ। ਸੋ ਕਮਿਊਨਿਟੀ ਸਾਰੀ ਇਸ ਵੇਲੇ ਨਾ ਤੁਹਾਡੇ ਬਾਅਦ ਨੂੰ ਦੱਸਣਾ ਚਾਹੁੰਦਾ ਸਿੰਘ ਐਂਡ ਕੌਰ ਨਾਮ ਟਰੱਕਾਂ ਵਾਲੇ ਪੂਰੇ ਟਾਰਗੇਟ ਤੇ ਆ ਬਾਈ ਜੀ ਇਸ ਵੇਲੇ USA ਦੇ ਵਿੱਚ। ਕੋਈ ਵੀ ਬੰਦਾ ਗਲਤ ਫਹਿਮੀ 'ਚ ਨਾ ਰਹੇ। ਮੈਂ ਕੋਈ ਝੂਠ ਨਹੀਂ ਬੋਲਦਾ ਬਿਲਕੁਲ 101% ਜਿੱਦਾਂ ਬਾਈ ਜੀ ਹੁਣੀ ਆਪਣੇ ਦੱਸ ਰਿਹਾ ਬਿਲਕੁਲ ਕਮਿਊਨਿਟੀ ਫੁੱਲੀ ਟਾਰਗੇਟ ਤੇ ਅਵੇਅਰ ਹੋਣਾ ਚਾਹੀਦਾ ਜੀ ਆਪਾਂ ਨੂੰ। ਥੈਂਕ ਯੂ ਵੀਰ ਜੀ ਥੈਂਕ ਯੂ ਦੱਸਣ ਲਈ। ਧੰਨਵਾਦ। ਇਹ ਰੇਸ਼ੀਅਲ ਪ੍ਰੋਫਾਈਲਿੰਗ ਆ ਇਹ ਦੇਖਦੇ ਹੀ ਆ। H1B ਵੀਜ਼ੇ ਵਾਲੇ ਵੀ ਉਧਰ ਜੋ ਫ੍ਰਿਜ਼ਨੋ ਦੇ ਵਿੱਚ ਫ੍ਰਿਸਕੋ ਟੈਕਸਸ 'ਚ ਵਾਪਰ ਰਿਹਾ ਹੈਗਾ। ਸੋ ਇਹ ਆਪਾਂ ਨੂੰ ਰਿਪੋਰਟ ਕਰਨਾ ਚਾਹੀਦਾ ਜਿੱਥੇ ਇਦਾਂ ਦੀ ਚੀਜ਼ ਹੁੰਦੀ ਆ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਆਪਣੀਆਂ ਹੈਗੀਆਂ ਸਿੱਖ ਕੋਲੀਸ਼ਨ ਯੂਨਾਈਟਿਡ ਸਿੱਖਸ ਵਗੈਰਾ। ਤੇ ਜਦੋਂ ਹੁਣ I-94 ਦਾ ਕੀ ਕੰਮ ਆ ਜਦ ਬੰਦਾ ਹੀ ਸਿਟੀਜ਼ਨ ਬਣ ਗਿਆ ਹਨਾ ਕਿਆ ਬਿਲਕੁਲ ਪਾਸਪੋਰਟ ਦੇ ਨਾਲ I-94 ਰੱਖੋ ਪਹਿਲਾ ਜਿਹੜਾ ਮਿਲਿਆ ਸੀ। ਦੱਸੋ ਯਾਰ ਕਮਾਲ ਦੀਆਂ ਗੱਲਾਂ। ਦੈਟਸ ਹਾਊ ਯੂ ਸਟਾਰਟ। ਇਹ ਜਿਹੜਾ ਚੌਥੀ ਅਮੈਂਡਮੈਂਟ ਆ ਨਾ ਇਲੀਗਲ ਸੀਜ਼ਨ ਐਂਡ ਸਰਚੇਜ਼ ਇਹ ਸਿੱਧੀ ਉਹਦੀ ਉਲੰਘਣਾ ਹੁੰਦੀ ਆ। ਬਟ ਗੱਲ ਇਹ ਆ ਵੀ ਇਹ ਮੰਨਦੇ ਨਹੀਂ ਪਰ ਇਹ ਵੀ ਆਪਾਂ ਨੂੰ ਆਪਣੇ ਜਿਹੜੇ ਰਾਈਟਸ ਆ ਉਹ ਜਾਣਨੇ ਜਿਹੜੇ ਉਹ ਚਾਹੀਦੇ ਆ। ਅਕਸਰ ਕਈ ਵਾਰੀ ਨਾ ਲੋਕ ਕਹਿ ਦਿੰਦੇ ਯਾਰ ਫਿਰ ਕੀ ਹੋਇਆ ਜੇ ਪੁੱਛ ਲਿਆ ਠੀਕ ਆ ਪਰ ਇਦਾਂ ਹੀ ਦੈਟਸ ਹਾਊ ਯੂ ਸਟਾਰਟ ਲੂਜ਼ਿੰਗ ਰਾਈਟਸ। ਵੀ ਜੇ ਭਾਈ ਸਾਹਿਬ ਨੇ ਵਧੀਆ ਕੀਤਾ ਜਿਹੜਾ ਉਹਨੇ ਕਿਹਾ ਵੀ ਸੁਪਰਵਾਈਜ਼ਰ ਨੂੰ ਸੱਦ ਕੇ ਲਿਆ ਹਨਾ। ਬਹੁਤ ਵਾਰੀ ਟ੍ਰੇਨਡ ਨਹੀਂ ਹੈਗੇ ਨਵੇਂ ਬੰਦੇ ਆ। ਆਪਾਂ ਦੇਖਦੇ ਹਾਂ ਪਤਾ ਹੋਣਾ ਚਾਹੀਦਾ ਤੁਹਾਡੇ ਰਾਈਟਸ ਕੀ ਹੈਗੇ। ਦੇਖੋ ਜੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਰਾਈਟਸ ਦੇ ਨਾਲ ਨਾਲ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਕੀ ਹੈ। ਜੇ ਰਾਈਟਸ ਹੈਗੇ ਤੇ ਰਿਸਪੌਂਸਿਬਿਲਿਟੀਜ਼ ਵੀ ਨਾਲ ਰਾਈਟਸ ਆਲਵੇਜ਼ ਆਰ ਓਵਰ ਅਬਵ। ਹਮੇਸ਼ਾ ਰਾਈਟਸ ਹਮੇਸ਼ਾ ਉੱਤੇ ਹੁੰਦੇ ਆ। ਇਹ ਚੀਜ਼ ਆਪਾਂ ਨੂੰ ਜਿਹੜੀ ਜ਼ਰੂਰ ਸਮਝਣੀ ਨਾਲ ਚਾਹੀਦੀ। ਆਪਣੇ ਕਾਲਰ ਨੇ ਆਪਾਂ ਫਿਰ ਹਾਂਜੀ ਆਪਣੇ ਕਾਲਰ ਨੇ ਆਪਾਂ ਉਸ ਤੋਂ ਬਾਅਦ ਫਿਰ ਤੁਹਾਡੇ ਵਾਲੇ ਵੱਲ ਨੂੰ ਆਉਂਦੇ ਹਾਂ। ਹਾਂਜੀ ਹਰਪ੍ਰੀਤ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ? ਸਰ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਨੌਨ ਡੋਮਿਸਾਈਲ ਡਰਾਈਵਰ ਆ ਤੇ ਬਟ ਉਹਦਾ ਲਾਇਸੈਂਸ ਤੇ ਸਾਰਾ ਕੁਝ ਵੈਲਿਡ ਹੈ ਨਾ ਬਟ ਉਹਦਾ ਭਾਜੀ ਲਾਇਸੈਂਸ ਲੌਸਟ ਹੋ ਗਿਆ ਹੈਗਾ ਆ ਤੇ ਉਹਨੂੰ ਰਿਪਲੇਸਮੈਂਟ ਕਾਰਡ ਲੈਣਾ ਆ। ਹੁਣ ਰਿਪਲੇਸਮੈਂਟ ਕਾਰਡ ਆਪਾਂ ਕਿੱਦਾਂ ਲੈ ਸਕਦੇ ਵੀ ਜੇ ਆਪਾਂ DMV ਜਾਨੀ ਕਿਤੇ ਇਹ ਨਾ ਹੋਵੇ ਕਿ ਲਾਇਸੈਂਸ ਰੱਖ ਲੈਣ ਉਹ ਸੌਰੀ ਮਤਲਬ ਕਿ ਜਿਹੜਾ ਵਰਕ ਪਰਮਿਟ ਕਹਿ ਕੇ ਲਾਇਸੈਂਸ ਕੈਂਸਲ ਕਰ ਦੇਣ ਜਾਂ ਡਾਊਨਲੋਡ ਕਰ ਦੇਣ ਕੁਛ ਇਹਦਾ ਕੁਛ ਹੈ? ਉਹ ਲਾਇਸੈਂਸ ਨਹੀਂ ਮਿਲਣਾ ਜੀ ਵਾਪਸ ਹੁਣ ਇਟਸ ਡਨ। ਓਕੇ ਆਪਣੇ ਕੋਲ ਕੁਛ ਮਤਲਬ ਕਿਉਂਕਿ DMV ਕਾਲ ਕਰਦੇ ਆ ਉਹ ਕਹਿੰਦੇ ਆ ਕਿ ਵੀ ਡੋਨਟ ਨੋ ਤੇ ਤੁਸੀਂ ਉੱਥੇ ਚੱਲ ਜਾਓ ਆਫਿਸ ਵਿੱਚ। ਨਹੀਂ ਏਦਾਂ ਨਹੀਂ ਉਹਨਾਂ ਨੇ ਕਿਉਂਕਿ DMV is not authorized to change, update or issue any non-domicile license at right now. So ਜੇ ਗੁੰਮ ਹੋ ਗਿਆ ਮੈਂ ਇਸੇ ਕਰਕੇ ਕਹਿ ਰਿਹਾ ਮੈਂ ਅੱਗੇ ਜਿਹੜੀ ਤੁਹਾਨੂੰ ਗੱਲ ਕੀਤੀ ਹੈ ਨਾ ਕਿ ਆਪਣਾ ਲਾਇਸੈਂਸ ਬਹੁਤ ਸੰਭਾਲ ਕੇ ਆਪਣੇ ਕੋਲ ਰੱਖੋ। ਕਦੀ ਕਿਤੇ ਮੇਰੇ ਕੋਲ ਘੱਟੋ ਘੱਟ ਪਿਛਲੇ ਮਹੀਨੇ ਦੇ ਵਿੱਚ ਰਾਜਸਥਾਨ 4 ਮੁੰਡਿਆਂ ਦੇ ਐਸੇ ਆਏ ਆ ਜਿਨ੍ਹਾਂ ਦੇ ਵਾਲਟ ਜੀ ਸਾਡੇ ਇੱਥੇ ਫਲਾ ਸਾਡੇ ਗਵਾਚ ਗਏ ਸਾਡਾ ਗਵਾਚ ਗਿਆ। ਅੱਛਾ ਸੋ ਇਹ ਜਿਹੜੀ ਚੀਜ਼ ਹੈ ਨਾ ਇਹ ਤੁਹਾਡਾ ਹੁਣ ਇਸ ਵੇਲੇ ਜਿਹੜਾ ਲਾਇਸੈਂਸ ਆ ਜੇ ਇਫ ਯੂ ਲੂਜ਼ ਦਾ ਲਾਇਸੈਂਸ ਇਟਸ ਗੋਨ। ਪਰ ਉਹਦੀ ਕਾਪੀ ਨਹੀਂ ਫੋਨ ਦੇ ਵਿੱਚ ਰੱਖ ਸਕਦੇ ਘੱਟੋ ਘੱਟ ਕਿ ਨਹੀਂ? ਫਿਜ਼ੀਕਲ ਕਾਪੀ ਚਾਹੀਦੀ ਹੈ ਹੁਣ ਨਾਲ। ਹੁਣ ਜੇ ਸਾਡੇ ਕੋਲ ਜਿਹੜੇ ਡਰੱਗ ਟੈਸਟ ਕਰਵਾਉਣ ਆਉਂਦੇ ਆ ਸਾਨੂੰ ਫਿਜ਼ੀਕਲ ਕਾਪੀ ਚਾਹੀਦੀ ਲਾਇਸੈਂਸ ਦੀ। ਵੀ ਕੈਨ ਨਾਟ ਲੁੱਕ ਐਟ ਦਾ ਪਿਕਚਰ ਐਂਡ ਸੇ ਕਿ ਓਕੇ। ਇਹ ਤਾਂ ਫਿਰ ਪਾਸਪੋਰਟ ਨਾਲ ਵੀ ਜ਼ਿਆਦਾ ਇੰਪੋਰਟੈਂਟ ਹੋ ਗਿਆ ਕੰਮ। ਬਹੁਤ ਜ਼ਿਆਦਾ ਜੀ। ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਸਾਡੇ ਕੋਲ ਇੰਨੀ ਅਣਗਹਿਲੀ ਕਰਦੇ ਬੱਚੇ ਆਉਂਦੇ ਆ ਮੁੰਡੇ ਆਉਂਦੇ ਆ ਇੰਨੀ ਅਣਗਹਿਲੀ ਨਾਲ ਆਉਂਦੇ ਆ ਮਤਲਬ ਲਾਇਸੈਂਸ ਨੂੰ ਬੱਚਿਆਂ ਵਾਂਗੂ ਇੱਧਰ ਕਦੀ ਇੱਥੇ ਸੁੱਟਿਆ ਕਦੀ ਇੱਥੇ ਸੁੱਟਿਆ। ਯਾਰ ਇਹ ਮਤਲਬ ਇਟਸ ਨਾਟ ਇਹ ਐਡੀ ਸੌਖੀ ਚੀਜ਼ ਨਹੀਂ ਵੀ ਤੁਹਾਡੀ 1 ਸੈਕਿੰਡ ਦੇ ਵਿੱਚ ਤੁਹਾਡੀ ਚੀਜ਼। ਫਿਰ ਹੋਰ ਰਾਜਕਰਨ ਇਸ ਵੇਲੇ ਨੌਨ ਡੋਮਿਸਾਈਲ ਲਾਇਸੈਂਸ ਦੀ ਜੇ ਤੁਹਾਨੂੰ ਕੋਈ ਟਿਕਟ ਮਿਲਦੀ ਆ ਤੁਸੀਂ ਟਿਕਟ ਨੂੰ ਜੇ ਫਾਈਟ ਨਹੀਂ ਕਰਦੇ ਉਹਨੂੰ ਪ੍ਰੋਪਰ ਢੰਗ ਨਾਲ ਹੈਂਡਲ ਨਹੀਂ ਕਰਦੇ ਉਹਦੇ ਫਾਈਨ ਪੇ ਨਹੀਂ ਕਰਦੇ ਤੁਹਾਡਾ ਇੱਕ ਵਾਰੀ ਲਾਇਸੈਂਸ ਸਸਪੈਂਡ ਹੋ ਗਿਆ ਕਿਤੇ ਮਾੜਾ ਜਿਹਾ ਕਿਸੇ ਹੋਰ ਸਟੇਟ 'ਚ ਵੀ ਸਸਪੈਂਡ ਕਰਤਾ ਕਿਸੇ ਨੇ ਯੂ ਕੈਨ ਲੂਜ਼ ਦਾ ਲਾਇਸੈਂਸ ਰਾਈਟ ਅਵੇ। ਉਹ ਮੌਕਾ ਭਾਲ ਰਹੇ ਆ ਕਿ ਤੁਹਾਡਾ ਕਿਸੇ ਨਾ ਕਿਸੇ ਢੰਗ ਨਾਲ ਲਾਇਸੈਂਸ ਜਿਹੜਾ ਆ ਉਹ ਕਿਤੇ ਨਾ ਕਿਤੇ ਉੱਤੇ ਕੁਐਸਚਨ ਮਾਰਕ ਲੱਗਿਆ ਨਹੀਂ ਇਟਸ ਗੋਨ ਇਟਸ ਡਨ। ਹੁਣ
ਜੇ ਤੁਸੀਂ ਟਿਕਟ ਫਾਈਨ ਨਹੀਂ ਪੇ ਕਰਦੇ, ਕਿਤੇ ਅਣਗਹਿਲੀ ਕਰ ਦਿੰਦੇ ਆ, ਤੁਹਾਡਾ ਐਡਰੈਸ ਕਿਤੇ ਹੋਰ ਦਾ, ਤੁਹਾਡੇ ਕਿਤੇ ਆਉਂਦੀ ਆ ਚਿੱਠੀ ਆਉਂਦੀ ਆ, ਤੁਹਾਡੇ ਕੋਲ ਰਹਿ ਜਾਂਦੀ ਆ, ਤੁਹਾਡਾ ਨਹੀਂ ਫਾਈਨ ਪੇ ਹੁੰਦਾ, ਤੁਹਾਡਾ ਲਾਇਸੈਂਸ ਸਭ ਹੋ ਜਾਂਦਾ ਆ, ਸਸਪੈਂਡ ਹੋ ਜਾਂਦਾ। ਸੋ ਇੱਕ ਸਟੇਟ 'ਚ ਸਸਪੈਂਡ ਹੋਇਆ, ਮੰਨ ਲਓ ਔਰਗਨ ਦੇ ਵਿੱਚ ਸਸਪੈਂਡ ਹੋਇਆ, ਤੇ ਕੈਲੀਫੋਰਨੀਆ ਦਾ ਲਾਇਸੈਂਸ ਆ, ਉਹਨਾਂ ਨੇ ਕੈਲੀਫੋਰਨੀਆ ਨੂੰ ਭੇਜ ਦੇਣਾ ਆ ਵੀ ਤੁਹਾਡਾ ਲਾਇਸੈਂਸ ਇੱਥੇ ਸਸਪੈਂਡ ਕਰਤਾ, ਅਸੀਂ ਇੱਥੇ ਨਹੀਂ ਆ ਸਕਦਾ। ਉਹ ਜਿੱਦਣ ਤੁਸੀਂ ਕਿਤੇ ਪੁੱਲ ਹੋਏ, ਉਹ ਤੁਹਾਡਾ ਲਾਇਸੈਂਸ ਗਿਆ ਸੀ। ਜੀ ਠੀਕ ਹੈ ਜੀ, ਬੇਨਤੀ ਆ ਵੀ ਸਾਹਮਣੇ ਮਤਲਬ ਹੁਣ ਲੋਕਰ 'ਚ ਵੀ ਨਹੀਂ ਰੱਖ ਸਕਦੇ ਕਿਉਂਕਿ ਨਾਲ ਚਾਹੀਦਾ ਆ, ਤੇ ਪਰ ਇਹ ਆ ਵੀ ਮੇਕ ਸ਼ੋਰ ਕਰੋ ਵੀ ਬਟੂਆ ਜੇਬ 'ਚ ਹੀ ਰਵੇ ਜਿਹਦੇ ਵਿੱਚ। ਰਾਜਕਿਰਨ ਆਪਾਂ ਹੁਣ ਦੇਖੋ ਸਾਰੀ ਉਮਰ ਹੋ ਗਈ, ਸਾਨੂੰ 35 ਸਾਲ ਹੋ ਗਏ, ਲਾਇਸੈਂਸ ਅੱਜ ਤੱਕ 35 ਸਾਲਾਂ, ਚਲੋ ਪ੍ਰਮਾਤਮਾ ਦੀ ਮਿਹਰ ਰਹੀ, ਅਜੇ ਤੱਕ ਤਾਂ ਨਹੀਂ ਗਵਾਚਿਆ ਹੈਗਾ, ਅੱਗੇ ਵੀ ਨਾ ਗਵਾਚੇ। ਪਰ ਇਹ ਆ ਵੀ ਲਾਇਸੈਂਸ ਨੂੰ ਲਾਇਸੈਂਸ ਦੇ ਢੰਗ ਨਾਲ, ਇਹ ਇੰਪੋਰਟੈਂਟ ਡਾਕੂਮੈਂਟ ਹੈਗਾ, ਇਹਨੂੰ ਐਜ਼ ਅ ਇੰਪੋਰਟੈਂਟ ਡਾਕੂਮੈਂਟ ਲੈ ਕੇ ਚੱਲੋ। ਜਿਹੜੇ ਕੋਈ ਵੀ ਲਾਇਸੈਂਸ ਲੈ ਕੇ ਤੁਸੀਂ, ਕੋਈ ਵੀ ਕਿਸੇ ਵੀ ਕਿਸਮ ਦਾ ਲਾਇਸੈਂਸ ਹੈ, ਕੋਈ ਵੀ ਤੁਸੀਂ ਪੜ੍ਹਾਈ ਕਰਕੇ ਕੋਈ ਚੀਜ਼ ਲਈ ਆ, ਉਹਨੂੰ ਸਾਂਭ ਕੇ ਰੱਖੋ। ਇਹ ਲਾਇਸੈਂਸ ਇਜ਼ ਨਾਟ ਦੈਟ। ਹਾਂ ਠੀਕ ਹੈ, ਜਦੋਂ ਜਿਨ੍ਹਾਂ ਲੋਕਾਂ ਦੇ ਹੁਣ ਜੇ ਤੇਰੇ ਮੇਰੇ ਵਰਗੇ ਯਾਰ ਸਿਟੀਜ਼ਨ ਆ ਬੰਦਾ ਜਾਂ ਗ੍ਰੀਨ ਕਾਰਡ ਹੋਲਡਰ ਆ, ਉਹਦਾ ਲਾਇਸੈਂਸ ਗੁੰਮ ਹੁੰਦਾ, ਉਹ ਜਾਂਦਾ ਫੋਟੋ ਖਿਚਾਉਂਦਾ, ਦੁਬਾਰਾ ਜਾ ਕੇ ਉੱਥੇ ਨਵਾਂ ਲੈ ਆਉਂਦਾ, ਕਿਉਂਕਿ ਉਹਦਾ ਸਟੇਟਸ ਦੇ ਹਿਸਾਬ ਦੇ ਨਾਲ ਉਹਨੂੰ ਮਿਲ ਜਾਂਦਾ। ਪਰ ਜਿਹਦਾ ਸਟੇਟਸ ਠੀਕ ਨਹੀਂ ਹੈਗਾ ਜਾਂ ਸਟੇਟਸ ਫੁੱਲੀ ਨਹੀਂ ਹੈਗਾ, ਉਹਦੇ ਲਈ ਇਹ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਗੀਆਂ। ਜੀ ਜੀ, ਤੁਸੀਂ ਕਹਿ ਰਹੇ ਆ ਕੁਝ ਡਾਕਟਰ ਜਿਹੜੇ ਐਕਸਟਰਾ ਚਾਰਜ ਕਰਦੇ ਆ, ਪਰ ਦੇ ਕੈਨ ਨਾਟ ਚਾਰਜ ਲੀਗਲੀ, ਦੇ ਕੈਨ ਨਾਟ, ਦੇ ਹੈਵ ਟੂ ਇਨਕਲੂਡ ਇਨ ਦਾ ਫੀਸ। ਠੀਕ ਹੈ ਜੀ, ਠੀਕ। ਆਪਣੇ ਅਗਲੇ ਕਾਲਰ ਨੇ ਬਲਦੇਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵਧੀਆ ਪ੍ਰੋਗਰਾਮ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ ਜੀ। ਮੇਰੀ ਇੱਕ ਛੋਟੀ ਜਿਹੀ ਸਮੱਸਿਆ ਇਹ ਆ ਰਿਗਾਰਡਿੰਗ ਇੰਸ਼ੋਰੈਂਸ, ਉਹਦੇ ਵਾਸਤੇ ਗੱਲ ਕਰ ਸਕਦਾ ਮੈਂ? ਬਿਲਕੁਲ ਜੀ। ਹਾਂਜੀ, ਉਹ ਇਸ ਤਰ੍ਹਾਂ ਹੋਇਆ ਸੀ, ਮੈਕਸੀਕੋ ਦੇ ਵਿੱਚ ਐਕਸੀਡੈਂਟ ਹੋਇਆ ਸੀ, ਮੂਹਰੇ ਅੱਗ ਲੱਗੀ ਸੀ ਟਰੱਕਾਂ ਨੂੰ, ਮੈਂ ਟਰੱਕ ਸਟਾਪ ਕੀਤਾ ਤੇ ਪਿੱਛੇ ਇੱਕ ਲੇਡੀ ਟੂ ਕਲੋਜ਼ ਆਈ, ਮੈਨੂੰ ਨਹੀਂ ਉਹਦਾ ਪਤਾ ਲੱਗਿਆ, ਉਹ ਤੀਜਾ ਬੰਦਾ ਉਹਨੂੰ ਵੀਡੀਓ ਦੇ ਰਿਹਾ ਵੀ ਇਹ ਟਰੱਕ ਸਲਾਈਡਲੀ ਬੈਕ ਹੋਇਆ, ਰਿਵਰਸ ਆਇਆ ਤੇ ਉਹਦੀ ਕਾਰ ਨੂੰ ਮਾੜਾ ਜਿਹਾ ਲੱਗਿਆ। ਉਹਨੇ ਕੀ ਕਲੇਮ ਕੀਤਾ, ਉਹਦੀ ਜਿਹੜੀ ਇੰਸ਼ੋਰੈਂਸ ਆ ਉਹ ਪ੍ਰੋਗਰੈਸਿਵ ਆ, ਤੇ ਉਹ ਇੰਸ਼ੋਰੈਂਸ ਹੁਣ ਮੈਨੂੰ ਕਾਲ ਕਰ ਰਹੀ ਹੈ ਵੀ ਤੇਰੀ ਜਿਹੜੀ ਉਸ ਦਿਨ ਤੇਰੇ ਕੋਲ ਇੰਸ਼ੋਰੈਂਸ ਹੈ ਨਹੀਂ ਸੀ, ਬਲਕਿ ਪੁਲਿਸ ਇਨਵੋਲਵ ਤਾਂ ਨਹੀਂ ਹੋਈ, ਪੁਲਿਸ ਵਾਲਾ ਆ ਗਿਆ ਸੀ, ਉਹਨੇ ਸਾਡੀ ਐਕਸਚੇਂਜ ਕਰਾਤੀ ਸੀ ਆਪਣਾ। ਹੁਣ ਉਹ ਕਹਿੰਦੇ ਆ ਵੀ ਤੇਰੀ ਜਿਹੜੀ ਇੰਸ਼ੋਰੈਂਸ ਆ ਉਹ ਤੇ ਹੈ ਤਾਂ $1200-1300 ਆਪਣਾ, ਉਹ ਨਹੀਂ ਕਰ ਰਹੀ, ਅਸੀਂ ਕੋਰਟ ਕੇਸ ਕਰਾਂਗੇ। ਇਹਦੇ ਬਾਰੇ ਕੁਝ ਦੱਸੋਗੇ? ਨਹੀਂ, ਜਿਹੜੀ ਤੁਹਾਡੀ ਇੰਸ਼ੋਰੈਂਸ ਉਦੋਂ ਤੁਹਾਡੀ ਇੰਸ਼ੋਰੈਂਸ ਵਾਲਾ ਹੈ ਨਹੀਂ ਸੀਗੀ ਉਦੋਂ? ਨਹੀਂ, ਇੰਸ਼ੋਰੈਂਸ ਵੀ ਹੈਗੀ ਆ ਜੀ ਆਪਣਾ, ਇੰਸ਼ੋਰੈਂਸ ਵਾਲੀ 6 ਮਹੀਨੇ ਹੋਰ ਵੈਲਿਡ ਪਈ ਹੋਈ ਆ, ਟਾਈਮਲੀ ਮੈਂ ਕਦੇ ਪੈਸਾ ਵੀ ਲੇਟ ਨਹੀਂ ਕੀਤਾ ਇੰਸ਼ੋਰੈਂਸ ਦਾ। ਇੰਸ਼ੋਰੈਂਸ ਤੁਹਾਡੀ ਵੈਲਿਡ ਸੀਗੀ, ਮਤਲਬ ਤੁਸੀਂ ਕਵਰਡ ਸੀਗੇ ਉਸ ਟਾਈਮ ਦੇ ਉੱਤੇ? ਉਸ ਟਾਈਮ ਕਵਰ ਸੀ ਜੀ, ਹਾਂ। ਦੇਖੋ, ਮੈਂ ਤਾਂ ਇਹ ਕਹੂੰਗਾ ਕਿ ਜੇ 1200 ਦੀ ਗੱਲ ਆ ਤੇ ਯੂ ਸ਼ੁੱਡ ਸੈਟਲ, ਬਿਕਾਜ਼ ਕਲੇਮ ਪਾਓਗੇ। ਆਈ ਥਿੰਕ ਹਰਜੋਤ ਭਾਜੀ ਇਸ ਬਾਰੇ ਜ਼ਿਆਦਾ ਦੱਸ ਸਕਦੇ ਆ ਕਿ ਜੇ ਕਲੇਮ ਪੈਂਦਾ ਤੇ 1200 ਤੁਹਾਡੀ ਗੱਲ ਤਾਂ ਖਾਸ ਕਰਕੇ ਪ੍ਰੋਗਰੈਸਿਵ ਤਾਂ ਜੇ ਛੋਟਾ ਵੀ ਕਲੇਮ ਪੈਂਦਾ ਤਾਂ ਬਹੁਤ ਰੇਟ ਵਧਾ ਦਿੰਦੇ ਆ। ਤੁਸੀਂ ਸਿੱਧਾ ਸੈਟਲ ਕਰ ਲਓ ਵੀ ਮੈਂ ਮੇਰੀ ਇੰਸ਼ੋਰੈਂਸ ਬਹੁਤ ਵੱਧ ਜਾਣੀ ਆ ਵੀ ਆਈ ਐਮ ਵਿਲਿੰਗ ਟੂ ਪੇ, ਹਨਾ, ਇੰਸ਼ੋਰੈਂਸ ਮੇਰੀ ਹੈਗੀ ਆ ਕਿ ਨਹੀਂ? ਉਹਨਾਂ ਨੇ ਇੰਸ਼ੋਰੈਂਸ ਨੂੰ ਦਿੱਤਾ ਜੀ, ਮੇਰੀ ਇੰਸ਼ੋਰੈਂਸ ਜਿਹੜੀ ਮੈਂ ਪਹਿਲਾਂ ਵੀ ਨਾ ਧੋਖਾ ਖਾਧਾ, ਪਰ ਮੇਰੇ ਆਪਣਾ ਚਲੋ ਨਾਂ ਨਹੀਂ ਲੈਂਦਾ, ਇੰਡੀਅਨ ਬੰਦੇ ਨੇ ਮੈਨੂੰ ਚੀਟ ਕੀਤਾ ਹੋਇਆ ਦੱਬ ਕੇ, ਤੇ ਉਹਦੇ ਚ ਆਪਣਾ ਉਹਨਾਂ ਕੋਲੇ ਚਲਾ ਗਿਆ ਹੋਏ, ਮੈਨੂੰ ਕਹਿੰਦਾ ਤੈਨੂੰ ਕੁਛ ਕਰਨ ਦੀ ਲੋੜ ਨਹੀਂ, ਕੱਲ ਨੂੰ ਐ ਕਰਨਗੇ ਉਹ ਕਰ ਦੇਣਗੇ ਜੀ, ਉਹ ਆਪਣਾ ਜਿੱਦਾਂ ਹੁੰਦਾ ਨਾ ਵੀ ਆਦਾ ਮੈਨੂੰ ਫਿਜ਼ੀਕਲੀ ਡੈਮੇਜ ਹੋ ਗਿਆ, ਫਲਾਨਾ ਹੋ ਗਿਆ, ਤੂੰ ਨਾ ਦੇਈ। ਮੈਂ ਉਦੋਂ ਉਹਨੂੰ ਲੇਡੀ ਨੂੰ ਕਿਹਾ ਸੀ, ਮੈਂ ਕਿਹਾ ਤੂੰ ਮੈਨੂੰ ਬਿੱਲ ਭੇਜ ਦੇ, ਉਹਨੇ ਨਹੀਂ ਭੇਜਿਆ, ਉਹਨਾਂ ਨੇ ਆਪਦੀ ਇੰਸ਼ੋਰੈਂਸ ਨੂੰ ਭੇਜਤਾ, ਉਹਦੀ ਇੰਸ਼ੋਰੈਂਸ ਨੇ ਚੱਕ ਕੇ ਆਪਣਾ ਮੇਰੀ ਇੰਸ਼ੋਰੈਂਸ ਨੂੰ ਭੇਜਿਆ ਆਪਣਾ। ਇਹਨਾਂ ਨੇ ਮੂਹਰੇ ਕੋਈ ਰਿਸਪੌਂਸ ਨਹੀਂ ਕੀਤਾ ਉਹਨੂੰ। ਫਿਰ ਇਹਨਾਂ ਨੂੰ ਉਹਨਾਂ ਦਾ ਮੈਨੂੰ ਪੇਪਰ ਆ ਗਏ ਘਰੇ ਵੀ ਆਹ ਪੈਸੇ 500 ਸੇ ਡਿਡਕਟੇਬਲ ਲੈ ਲਿਆ ਉਹ ਲੇਡੀ ਤੋਂ, ਤੇ 1200 ਰੁਪਇਆ ਵੀ ਤੇਰੀ ਇੰਸ਼ੋਰੈਂਸ ਨੂੰ ਬੇਕਾਰ ਮੈਂ ਇਹਨਾਂ ਨੂੰ ਭੇਜਤਾ। 1 ਸਾਲ ਨੂੰ ਹੋ ਗਏ, 20-25 ਦਿਨ ਹੋ ਗਏ, ਇਹਨਾਂ ਲੋਕਾਂ ਨੇ ਨਾ ਤਾਂ ਉਹਨਾਂ ਨੂੰ ਕੋਈ ਰਿਸਪੌਂਸ ਕੀਤਾ। ਕੱਲ ਉਹਦੀ ਕਾਲ ਆਈ ਸੀ, ਕਹਿੰਦੀ ਵੀ ਹੁਣ ਅਸੀਂ 1 ਹਫ਼ਤੇ ਤੋਂ ਬਾਅਦ ਫਿਰ ਅਸੀਂ ਉਹਦਾ ਲੀਗਲ ਐਕਸ਼ਨ ਲਵਾਂਗੇ ਜੇ ਪੇ ਨਹੀਂ ਹੁੰਦਾ ਤਾਂ। ਨਹੀਂ, ਰਿਸਪੌਂਸ ਕਿ ਤੁਹਾਡੀ ਇੰਸ਼ੋਰੈਂਸ ਨੇ ਨਹੀਂ ਕੀਤਾ? ਸਾਡੀ ਇੰਸ਼ੋਰੈਂਸ ਨੇ ਰਿਸਪੌਂਸ ਨਹੀਂ ਕੀਤਾ ਜੀ ਉਹਨਾਂ ਨੂੰ। ਨਹੀਂ, ਪਰ ਪ੍ਰੋਗਰੈਸਿਵ ਤਾਂ ਬਹੁਤ ਵੱਡੀ ਕੰਪਨੀ ਆ। ਤੁਸੀਂ ਇੰਸ਼ੋਰੈਂਸ ਵਾਲਿਆਂ ਨੂੰ ਪੈਸੇ ਭੇਜੇ ਜਾਂ ਏਜੰਟ ਨੂੰ ਭੇਜੇ ਆ? ਉਹਨਾਂ ਨੇ ਏਜੰਟ ਨੂੰ ਭੇਜਿਆ ਜੀ, ਮੈਂ ਉਹਨੂੰ ਕਿਹਾ ਹਾਂ, ਫਿਰ ਉਹ ਇੱਥੇ ਪੰਗਾ ਆ। ਹਾਂਜੀ, ਇੱਥੇ ਮੈਨੂੰ ਕੀ ਕਰਨਾ ਚਾਹੀਦਾ ਜੀ ਹੁਣ? ਨਹੀਂ, ਤੁਸੀਂ ਆਪਣੀ ਇੰਸ਼ੋਰੈਂਸ ਨੂੰ ਡਾਇਰੈਕਟਲੀ ਕਾਲ ਕਰਨੀ ਚਾਹੀਦੀ ਆ। ਮੇਰੀ ਇੰਸ਼ੋਰੈਂਸ ਬਹੁਤ ਮਿੱਠਾ ਬੋਲਦੀ, ਸ਼ਾਇਦ ਦਾ ਡੱਬਾ ਮੇਰੇ ਸਿਰ ਤੇ ਡੋਲ ਦਿੰਦੀ ਆ, ਆ ਕਰ ਦਿਆਂਗੇ ਉਹ ਕਰ ਦਿਆਂਗੇ, ਕਰਨਾ ਕਰਾਉਣਾ ਕੱਖ ਨਹੀਂ ਹੈ ਜੀ। ਏਦਾਂ ਨਹੀਂ ਭਾਜੀ, ਜਿਹੜੀ ਪ੍ਰੋਗਰੈਸਿਵ ਹੋਲਡ ਕਰਿਓ ਪ੍ਰੋਗਰੈਸਿਵ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਆ ਤੇ ਉਹਨਾਂ ਦੇ ਕਲੇਮਸ ਦਾ ਬਹੁਤ ਵਧੀਆ ਰੋਲ ਆ। ਇਦਾਂ ਦੀ ਗੱਲ ਨਹੀਂ, ਤੁਸੀਂ ਡਾਇਰੈਕਟਲੀ ਉਹਨਾਂ ਨੂੰ ਕਾਲ ਕਰੋ
ਜੇ ਤੁਹਾਡਾ ਏਜੰਟ ਸਹੀ ਤੁਹਾਨੂੰ ਸਪੋਰਟ ਨਹੀਂ ਕਰ ਰਿਹਾ। ਠੀਕ ਹੈ ਜੀ, ਉਹਨਾਂ ਨੂੰ ਫਿਰ ਕੀ ਕਵਾਂ ਕਰਕੇ ਵੀ ਜੇ ਨਹੀਂ ਮੇਰੀ ਇੰਸ਼ੋਰੈਂਸ ਨਹੀਂ ਤਾਂ ਮੈਂ ਤੁਹਾਨੂੰ ਦੱਸੋ ਕਿੱਥੇ ਕੀ ਚੈੱਕ ਭੇਜਾਂ ਤੁਹਾਨੂੰ, ਇਹ ਗੱਲ ਕਰਾਂ? ਨਹੀਂ ਭਾਜੀ, ਜੇ ਤੁਸੀਂ ਚੈੱਕ ਆਲਰੇਡੀ ਦੇਤਾ ਹੈ ਤਾਂ ਉਹਨਾਂ ਨੂੰ ਪ੍ਰੂਫ ਦਿਓ ਕਿ ਮੈਂ ਆਪਣੇ ਏਜੰਟ ਨੂੰ ਚੈੱਕ ਦੇ ਚੁੱਕਾ, ਆਪਣੇ ਏਜੰਟ ਨੂੰ ਸਾਰਾ ਕੁਝ ਦੇ ਚੁੱਕਾ, ਪਰ ਮੇਰੀ ਇਹ ਜਿਹੜੀ ਦੂਜੀ ਇੰਸ਼ੋਰੈਂਸ ਸਟਿਲ ਮੇਰੇ ਉੱਤੇ ਕੇਸ ਕਰਨ ਨੂੰ ਫਿਰਦੀ ਆ, ਤੁਸੀਂ ਕੁਝ ਕੀਤਾ ਨਹੀਂਗਾ, ਸੋ ਦੇ ਵਿਲ ਡੂ ਦੈਟ। ਤੁਸੀਂ ਏਜੰਟ ਨੂੰ ਕਾਹਦੇ ਚੈੱਕ ਦਿੱਤਾ? ਉਹ ਮੈਂ ਤਾਂ ਇੱਥੋਂ ਹੈਰਾਨ ਆ। ਨਹੀਂ, ਮੈਂ ਏਜੰਟ ਨੂੰ ਕੋਈ ਚੈੱਕ ਨਹੀਂ ਦਿੱਤਾ। ਮੈਂ ਪੇਪਰ ਜਿਹੜੇ ਆਏ ਸੀ ਨਾ ਉਹਨਾਂ ਇਨਵਾਇਸ ਭੇਜੀ ਸੀ 7-8 ਪੰਨਿਆਂ ਦੀ, ਵੀ ਕਾਰ ਦੇ ਵਿੱਚ ਕੀ ਹੋਇਆ, ਆਪਣਾ ਕੀ ਰਿਪੇਅਰ ਹੋਇਆ ਉਹਦਾ, ਉਹ ਬੜਾ ਜੈਨੂਅਨ ਸੀ। ਮੈਂ ਪੜ੍ਹੀ ਰਿਪੋਰਟ, ਉਹ ਚਲੋ ਹੋ ਗਿਆ ਹੁਣ ਆਪਣਾ ਜੋ ਵੀ ਆ ਟਰੱਕਿੰਗ ਇੰਡਸਟਰੀ ਇਹ ਚੱਲਦਾ ਇੰਨਾ ਕੁ ਕੰਮ ਆ, ਤਾਂ ਮੈਂ ਉਹਦੇ ਵਾਸਤੇ ਬਰੀ ਨਹੀਂ ਆ। ਤੇ ਮੈਂ ਆਪਦੀ ਇੰਸ਼ੋਰੈਂਸ ਨੂੰ ਕਿਹਾ ਸੀ ਵੀ ਮੈਂ ਬਾਹਰੋਂ ਬਾਹਰ ਕਰ ਦਿਆ, ਕਹਿੰਦੇ ਨਹੀਂ ਤੂੰ ਬਾਹਰੋਂ ਬਾਹਰ ਨਹੀਂ ਕਰਨਾ ਪਏ ਆਪਣਾ। ਉਹ ਤਾਂ ਨਹੀਂ ਇੱਦਾਂ ਕਹਿਣਾ ਨਾ, ਇੰਸ਼ੋਰੈਂਸ ਵਾਲੇ ਡਿਨਾਈ ਨਹੀਂ ਕਰ ਸਕਦੇ ਕਲੇਮ, ਉਹਨੇ ਆਪਣਾ ਲਾਇਸੈਂਸ ਥੋੜਾ ਸਸਪੈਂਡ ਕਰਾਉਣਾ। ਨਾਲੇ ਉਹਨਾਂ ਨੇ ਕਿਹਾ ਪੈਸੇ ਇੰਸ਼ੋਰੈਂਸ ਨੂੰ ਕਾਲ ਕਰਦੇ ਆ ਤੇ ਉਹਨਾਂ ਨੂੰ ਕਲੇਮ ਸੈਟਲ ਕਰਨਾ ਹੀ ਪੈਣਾ ਆ। ਜੇ ਤੁਸੀਂ ਉਹਨਾਂ ਨੂੰ ਨਹੀਂ ਕਾਲ ਕਰਦੇ ਫੇਰ ਕਰ ਸਕਦੇ ਸੀ ਆਊਟ ਆਫ ਇੰਸ਼ੋਰੈਂਸ। ਮੈਂ ਜੀ ਉਹ ਵੀ ਕਰਤਾ, ਮੇਲ ਵੀ ਪਾਤੀ ਇਹਨਾਂ ਨੂੰ, 2-3 ਮੇਲ ਪਾ ਚੁੱਕੇ ਆ। ਤੇ ਅੱਜ ਮੈਂ ਉਹਨੂੰ ਬੰਦੇ ਨੂੰ ਸੋਚਦਾ ਜਿਹੜਾ ਇੱਥੇ ਮੇਰਾ ਲੋਕਲ ਵੇਕਰਫੀਲਡ ਦੇ ਵਿੱਚ ਏਜੰਟ ਆ, ਨਵਾਂ ਹੀ ਸ਼ੁਰੂ ਕੀਤਾ ਉਹਨੇ ਕੰਮ ਮੁੰਡੇ ਨੇ, ਤੇ ਉਹਨੂੰ ਕਹਿੰਦਾ ਵੀ ਦੇਖ ਲਾ ਵੀ ਮੈਨੂੰ ਜਾਣਦੇ ਤਾਂ ਬਹੁਤ ਆ ਇੱਥੇ ਲੋਕ, ਭਾਵੇਂ ਮੇਰੇ ਕੋਲ ਇੱਕ ਟਰੱਕ ਆ, ਪਰ ਤੇਰਾ ਨੁਕਸਾਨ ਕਿੰਨਾ ਕੁ ਹੋਜੂ। ਅੱਜ ਜਾ ਕੇ ਉਹਨੂੰ ਇਹੀ 2 ਗੱਲਾਂ ਕਰਨੀਆਂ। ਮਹਾਰਾਜ ਏਜੰਟ ਦਾ ਕੋਈ ਕਸੂਰ ਨਹੀਂ ਹੈ। ਹੋਲਡ ਕਰੋ ਤੁਸੀਂ, ਤੁਹਾਡਾ ਜਿਹੜਾ ਪ੍ਰੋਗਰੈਸਿਵ ਦਾ ਇੰਸ਼ੋਰੈਂਸ ਕਾਰਡ ਆ ਉਹਦੇ ਤੇ 800 ਨੰਬਰ ਲਿਖਿਆ ਆ, ਕਲੇਮ ਉਹਨਾਂ ਨੂੰ ਸਿੱਧੀ ਕਾਲ ਕਰੋ। ਤੁਹਾਡਾ ਕਲੇਮ ਜੇ ਓਪਨ ਹੋਇਆ ਆ, ਕਲੇਮ ਐਡਜਸਟਰ ਸਾਰਾ ਕੁਝ ਉਹਨੇ ਅਸਾਈਨ ਕੀਤਾ ਤੇ ਉਹਨਾਂ ਨੂੰ ਕਾਲ ਕਰੋ। ਏਜੰਟ ਨੇ ਇਹ 'ਚ ਨਹੀਂ ਹੈਂਡਲ ਕਰਨਾ ਕੁਝ ਵੀ। ਸਰ ਇੱਕ ਮਿੰਟ ਸੁਣੋ ਗੱਲ ਮੇਰੀ, ਜਿਹੜਾ ਹੈ ਨਾ ਪ੍ਰੋਗਰੈਸ ਉਹ ਕਲੇਮ ਕਰ ਰਹੀ ਆ ਆਪਦੇ, ਉਹਦਾ ਕਲਾਇੰਟ, ਮੈਂ ਉਹਦਾ ਨਹੀਂ, ਮੇਰੀ ਤਾਂ ਐਲਨ ਨਾਲ ਆ। ਇੱਕ ਐਲਨ ਕਰਕੇ ਕੰਪਨੀ ਇੰਗਲੈਂਡ ਦੀ ਕੁਛ ਕਰਕੇ ਆ, ਮੇਰੀ ਇੰਸ਼ੋਰੈਂਸ ਉਹ ਆ ਨਾ ਕਿ ਪ੍ਰੋਗਰੈਸਿਵ ਆ। ਪ੍ਰੋਗਰੈਸਿਵ ਮੈਨੂੰ ਕਾਲ ਕਰਦੇ ਆ ਪ੍ਰੋਗਰੈਸਿਵ ਵਾਲੇ ਤਾਂ। ਓਕੇ, ਜਿਹੜੇ ਦੂਜੀ ਬੀਬੀ ਹੈ ਜਿਹਦੀ ਗੱਡੀ ਦੇ ਨਾਲ ਹੋਇਆ ਆ, ਉਹਦੀ ਇੰਸ਼ੋਰੈਂਸ ਪ੍ਰੋਗਰੈਸਿਵ ਹੈ, ਇਹਨਾਂ ਦੀ ਡਿਫਰੈਂਟ ਹੈ। ਜਿਹੜੀ ਤੁਹਾਡੀ ਇੰਸ਼ੋਰੈਂਸ ਆ ਤੁਸੀਂ ਉਹਦੇ ਤੇ ਕਲੇਮ ਫਾਈਲ ਕਰਤਾ ਆਲਰੇਡੀ? ਮੈਂ ਤਾਂ ਆਲਰੇਡੀ ਸਾਰਾ ਕੁਝ ਉਹ ਕਰਤਾ ਸੀ ਉਹਦੇ, ਜਿਹੜਾ ਉਹਨਾਂ ਦਾ ਆਇਆ ਸੀ ਨਾ ਪੇਪਰ ਵਰਕ ਮੈਨੂੰ ਘਰੇ ਆਇਆ, ਇਹਨਾਂ ਨੂੰ ਡਾਇਰੈਕਟ ਵੀ ਗਈ ਆ ਮੇਲ ਉਹਨਾਂ ਦੀ। ਤੁਸੀਂ ਏਦਾਂ ਕਰਿਓ ਹਰਜੋਤ ਭਾਜੀ ਨੂੰ ਪ੍ਰੋਗਰਾਮ ਬਾਅਦ ਚ, ਹਾਂ ਬਿਲਕੁਲ ਮੈਂ ਵੀ ਇਹੀ ਕਹਿਣ ਲੱਗਾ, ਤੁਸੀਂ ਬਾਅਦ ਚ ਕਰਿਓ ਕਾਲ, ਤੇ ਜਿੰਨੀ ਗੱਲ ਵਧੀ ਜਾਂਦੀ ਓਨੀ ਗੱਲ ਕਨਫਿਊਜ਼ਨ ਹੋਈ ਜਾਂਦੀ ਆ, ਤੇ ਤੁਸੀਂ ਬਾਅਦ ਚ ਆਫ 에ਅਰ ਇਸ ਨੂੰ ਟੌਪਿਕ ਨੂੰ ਜਿਹੜਾ ਉਹ ਕਰ ਲਿਓ, ਗੱਲ ਕਰ ਲਿਓ। ਠੀਕ ਹੈ ਜੀ, ਬਾਅਦ ਚ ਕਰ ਲਿਓ ਬਲਦੇਵ ਜੀ। ਉਹ ਵੀ ਧੰਨਵਾਦ ਜੀ, ਥੈਂਕ ਯੂ ਜੀ ਬਿਲਕੁਲ, ਥੈਂਕ ਯੂ ਜੀ। ਤੇ ਜੀ ਰਮਨ ਜੀ, ਅਗਲੀ ਜਿਹੜੀ ਗੱਲ ਕੋਈ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ, ਕੋਈ ਇੱਕ ਮੈਂ ਦੇਖ ਰਿਹਾ ਸੀ ਫਰੇਟਵੇਅਰ ਦੇ ਤੇ ਇੱਕ ਹੋਰ ਟਰੱਕਿੰਗ ਗਰੁੱਪ ਆ, ਉਹ ਫੈਡਰਲ ਕੋਰਟ ਨੂੰ ਕਹਿ ਰਹੇ ਆ ਵੀ ਨਿਊਯਾਰਕ ਤੇ ਕੈਲੀਫੋਰਨੀਆ ਜੋ CDL ਉਹਨਾਂ ਦੀ ਅਥਾਰਟੀ ਆ, ਉਹਨਾਂ ਨੂੰ ਸਟ੍ਰਿਪ ਕਰ ਦਿੱਤਾ ਜਾਵੇ। ਇਹ ਵਰਜੀਨੀਆ ਦੇ ਵਿੱਚ ਇੱਕ ਬੱਸ ਕ੍ਰੈਸ਼ ਹੋਇਆ ਸੀ। ਇਹ ਵੀ ਜਿਹੜੇ US ਇਮੀਗ੍ਰੈਂਟ ਲਾਇਸੈਂਸਿੰਗ ਪਾਲਿਸੀ ਦੇ ਨਾਲ ਸੰਬੰਧਿਤ ਜਿਹੜੀ ਉਹ ਗੱਲ ਆ। ਸੋ ਇੱਕ ਸਮਾਲ ਬਿਜ਼ਨਸ ਇਨ ਟਰਾਂਸਪੋਰਟੇਸ਼ਨ ਕੋਲੀਸ਼ਨ ਆ, SBTC ਵਾਲੇ, ਉਹਨਾਂ ਨੇ ਕੋਰਟ ਪਟੀਸ਼ਨ ਪਾਈ ਆ, ਕਹਿੰਦੇ ਵੀ ਨਿਊਯਾਰਕ ਵਾਲੇ ਤੇ ਕੈਲੀਫੋਰਨੀਆ ਵਾਲੇ CDL ਹੀ ਨਾ ਦੇ ਸਕਣ। ਉਹ ਤਾਂ ਚਲੋ ਇਹ ਬੜਾ ਔਖਾ ਕੰਮ ਆ ਵੀ ਡੀਸਰਟੀਫਾਈ ਕਰ ਦੋ, ਪਰ ਇੱਥੇ ਤੱਕ ਵੀ ਕਈ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਜਾ ਰਹੀਆਂ ਵੀ ਇਹ ਲਾਇਸੈਂਸ ਹੀ ਜਿਹੜੇ ਉਹਨਾਂ ਦੇ ਸਕਣ। ਬਿਲਕੁਲ ਰਾਜਕਰਨ, ਇਹ ਕਾਫੀ ਹੈਗਾ ਪ੍ਰੈਸ਼ਰ ਹੈਗਾ ਜਿਹੜਾ ਕਿ ਇਸ ਵੇਲੇ ਪਾਇਆ ਜਾ ਰਿਹਾ ਕੈਲੀਫੋਰਨੀਆ ਔਰ ਨਿਊਯਾਰਕ ਦੇ ਉੱਤੇ, ਪਰ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਇੰਨੀਆਂ ਸੌਖੀਆਂ ਨਹੀਂ ਹੈਗੀਆਂ। ਵਿਦ ਵਨ ਐਕਸੀਡੈਂਟ ਯੂ ਕੈਨ ਨਾਟ ਡੂ ਦੈਟ। ਇਹ ਕੋਈ ਏਡਾ ਵੱਡਾ ਕੰਮ ਨਹੀਂ। ਜਿਹੜੀ ਲਾਇਸੈਂਸ ਆ, ਇਹ ਬਹੁਤ ਲਾਇਸੈਂਸਿੰਗ ਅਥਾਰਟੀ ਆ, ਐਂਡ ਖਾਸ ਕਰਕੇ ਜਿਹੜੀ ਕੈਲੀਫੋਰਨੀਆ ਹੈਗੀ ਆ, ਇਟਸ ਸੋ ਬਿਗ। ਇਹਦੇ ਜਿੰਨੇ ਇਹਦੇ ਲਾਇਸੈਂਸ ਹੈਗੇ ਆ, 7.5 ਲੱਖ ਦੇ ਕਰੀਬ ਇਹਦੇ ਕੋਲ ਲਾਇਸੈਂਸ ਹੈਗੇ ਆ। ਸੋ ਇਹ ਜਿਹੜੇ ਇਸ਼ੂ ਕਰਨਾ, ਜਿਹੜਾ ਉਹ ਇਸ਼ੂ ਬੰਦ ਕਰਨਾ, ਜਿਹੜਾ ਉਹ ਐਡਾ ਸੌਖਾ ਕੰਮ ਨਹੀਂ ਹੈਗਾ। ਜਾਂ ਆਫਕੋਰਸ ਗਾਏ ਬਗਾਏ ਕਈ ਜਿਹੜੇ ਇੱਦਾਂ ਦੇ ਜਿਹੜੇ ਚੈਲੰਜ ਆਉਂਦੇ ਰਹਿੰਦੇ ਆ, ਕਰਦੇ ਰਹਿੰਦੇ ਆ, ਪਰ ਡੈਫੀਨੇਟਲੀ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਹੈਗਾ। ਪਰ ਮਸਲਾ ਇਹ ਹੈ ਕਿ ਇਹਨੂੰ ਬੰਦ ਕਰਨਾ ਜਿਹੜਾ ਆ, ਹੁਣ ਦੇਖੋ ਨਾ ਨਾਨ ਡੋਮਿਸਾਈਲ ਲਾਇਸੈਂਸ ਕਿੰਨੇ ਇਸ਼ੂ ਹੋਏ ਆ, ਤੇ ਉਹਦੇ ਉੱਤੇ ਵੀ ਤੇ ਹਰ ਵਾਰੀ ਇਹੋ ਹੀ ਕਿਹਾ ਗਿਆ ਸੀਗਾ, DOT ਵੱਲੋਂ ਕਿੰਨੀਆਂ ਧਮਕੀਆਂ ਦਿੱਤੀਆਂ ਗਈਆਂ ਸੀ, ਤੁਹਾਡੀ ਅਥਾਰਟੀ ਲੈ ਲੈਣੀ ਵਾਪਸ। ਬਟ ਯੂ ਕੈਨ ਨਾਟ ਜਸਟ ਡੂ ਦੈਟ। ਹਾਂਜੀ, ਨਹੀਂ, ਲੱਖਾਂ ਹੀ ਲੋਕ ਨੇ ਇਸ ਦੇ ਅੰਡਰ, ਉਹ ਜਾਣਗੇ ਕਿੱਥੇ ਕਿਵੇਂ ਆ ਚੀਜ਼ਾਂ ਹੈਗੀਆਂ ਜੀ। ਤੇ ਬਿਲਕੁਲ, ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਜਾਂਦੇ ਇਫ ਐਨੀਥਿੰਗ ਐਲਸ, ਕੋਈ ਬਿੱਲ ਆ ਰਿਹਾ ਆ, ਕੋਈ ਏਦਾਂ ਦੀ ਚੀਜ਼ ਆ ਰਹੀ ਹੈ, ਜਾਂ ਕਿਹੜੀ ਚੀਜ਼ ਦੇ ਉੱਤੇ ਧਿਆਨ ਫੋਕਸ ਕਰਨਾ ਚਾਹੀਦਾ? ਬਿਲਕੁਲ ਰਾਜਕਰਨ, ਇਸ ਵੇਲੇ ਜਿਹੜਾ ਸਾਨੂੰ ਮੇਨ ਫੋਕਸ ਹੈਗਾ ਉਹ ਹੈਗਾ ਕਿ
ਹੁਣ ਫਿਰ ਮਾਹੌਲ ਉਹ ਬਣ ਚੁੱਕਾ ਆ ਕਿ ਜਿੱਥੇ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਇਵੇਂ ਲੱਗ ਰਹੀ ਆ ਕਿ ਇਟਸ ਗਾਟ ਵਿੰਗਸ, ਹੁਣ ਇਹ ਉੜਦੀ ਜਾ ਰਹੀ ਆ। ਸੋ ਇਹ ਬੜਾ ਇੰਟਾਈਸਿੰਗ ਹੋ ਸਕਦਾ ਕਿਸੇ ਲਈ, ਬੜਾ ਇੱਕ ਲੂਕਰੇਟਿਵ ਬਿਜ਼ਨਸ ਲੱਗੂਗਾ। ਬਹੁਤ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਪਿਛਲੇ 3 ਸਾਲਾਂ 'ਚ ਚੇਂਜ ਹੋ ਗਈਆਂ, ਖਾਸ ਕਰਕੇ ਪਿਛਲੇ 1 ਸਾਲ ਦੇ ਵਿੱਚ ਇਹ ਇੰਡਸਟਰੀ ਜਿਹੜੀ ਆ ਟੋਟਲੀ ਜਿਹੜੀ ਆ 360 ਡਿਗਰੀ ਚੇਂਜ ਹੋ ਚੁੱਕੀ ਆ। ਇਹ ਇੰਡਸਟਰੀ ਦੇ ਵਿੱਚ ਹੁਣ ਜੇ ਕਿਸੇ ਨੇ ਵੀ ਐਂਟਰ ਕਰਨਾ ਹੈ ਜਾਂ ਕਿਸੇ ਨੇ ਵੀ ਸ਼ੁਰੂ ਕਰਨਾ ਆ, ਬਹੁਤ ਸੋਚ ਸਮਝ ਕੇ ਸ਼ੁਰੂ ਕਰਿਓ। ਆਪਣੀ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਤੁਹਾਡਾ ਜਿਹੜਾ ਲੀਗਲ ਸਟੇਟਸ ਆ ਉਹ ਕੀ ਆ, ਉਸ ਤੋਂ ਬਾਅਦ ਤੁਹਾਡੇ ਨੰਬਰਸ ਜਿਹੜੇ ਆ ਉਹ ਕੰਮ ਕਰਦੇ ਆ ਕਿ ਨਹੀਂ ਕਰਦੇ। ਟਰੱਕਿੰਗ ਦੇ ਵਿੱਚ ਜਿਹੜੀ ਇਸ ਵੇਲੇ ਆਪਰੇਟਿੰਗ ਕਾਸਟ ਆ ਉਹ ਬਹੁਤ ਹਾਈ ਹੈਗੀ ਆ। ਯੈਸ, ਉਹਨਾਂ ਦੇ ਲੱਗ ਰਿਹਾ ਲੋਡਾਂ ਦੇ ਰੇਟਸ ਬੜੇ ਵਧੀਆ ਹੈਗੇ ਆ, ਪਰ ਆਪਰੇਟਿੰਗ ਕਾਸਟ ਜਿਹੜੀ ਆ ਉਹ ਬਹੁਤ ਹਾਈ ਆ। ਆਪਰੇਟਿੰਗ ਕਾਸਟ ਦੇ ਵਿੱਚ ਤੁਸੀਂ ਇਹ ਲੈ ਕੇ ਜਿਹੜੀਆਂ ਚੀਜ਼ਾਂ ਆਮ ਤੌਰ 'ਤੇ ਜਦੋਂ ਨਵਾਂ ਬੰਦਾ ਵਿੱਚ ਆਉਂਦਾ ਆ ਅਤੇ ਉਹ ਇਹ ਚੀਜ਼ ਨੂੰ ਸੋਚ ਕੇ ਨਹੀਂ ਆਉਂਦਾ। ਸਾਰਿਆਂ ਨਾਲੋਂ ਪਹਿਲੀ ਚੀਜ਼ ਹੁੰਦੀ ਆ ਕਿ ਸਟੇਇੰਗ ਕੰਪਲਾਇੰਟ ਰਹਿਣਾ। ਸੋ ਕੰਪਲਾਇੰਟ ਰਹਿਣ ਦੇ ਵਿੱਚ ਤੁਹਾਡਾ ਡਰਾਈਵਰਸ ਨੂੰ W2 ਦੇਣਾ, ਕੰਪਲਾਇੰਟ ਰਹਿਣ ਦੇ ਵਿੱਚ ਤੁਹਾਡਾ ਜਿਹੜਾ ਕੰਪਲਾਇੰਸ ਦਾ ਕੰਮ ਆ, ਤੁਹਾਡਾ ਡਰਾਈਵਰ ਹਾਇਰਿੰਗ ਦਾ ਕੰਮ ਆ, ਤੁਹਾਡਾ ਡਰੱਗ ਟੈਸਟਿੰਗ, ਤੁਹਾਡਾ ਹੋਰ ਕਿੰਨੇ ਮਤਲਬ ਕਿ ਜਿਹੜੇ ਕੰਮ ਹੈਗੇ ਆ ਉਹ ਤੁਹਾਡੇ ਜਿਹੜੇ ਆ ਤੁਸੀਂ ਕਰਨੇ ਹੁੰਦੇ ਆ। ਸੋ ਉਹ ਜਿਹੜੀਆਂ ਨਵੀਆਂ ਕੰਪਨੀਆਂ ਹੈਗੀਆਂ ਕਈ ਵਾਰੀ ਉਹ ਸਾਰੇ ਕੰਮ ਅੱਖੋਂ ਉਹਲੇ ਕਰ ਜਾਂਦੀਆਂ ਔਰ ਕੰਪਲਾਇੰਟ ਨਹੀਂ ਰਹਿੰਦੀਆਂ। ਜੇ ਤੁਸੀਂ ਅੱਜ ਦੇ ਮਾਹੌਲ ਦੇ ਵਿੱਚ ਕੰਪਲਾਇੰਟ ਨਹੀਂ ਰਹਿ ਸਕਦੇ ਟਰੱਕਿੰਗ ਦੇ ਵਿੱਚ, ਤੇ ਆਈ ਡੋਂਟ ਥਿੰਕ ਸੋ ਦਿਸ ਇਜ਼ ਫॉर ਯੂ ਨਾਓ। ਹੁਣ ਅੱਗੇ ਵਾਲਾ ਮਾਹੌਲ ਨਹੀਂ ਰਹਿ ਗਿਆ ਕਿ ਜਿੱਥੇ ਦਲੀ ਦੀ ਮਲੀ ਦੀ ਆਹ ਸਾਰਾ ਕੁਝ ਚੱਲਦਾ ਸੀਗਾ, ਜੋ ਕੁਛ ਸੀਗਾ ਨਿਕਲੀ ਜਾਂਦਾ ਸੀਗਾ, ਜੋ ਅਸੀਂ ਚਲਾਈ ਜਾਂਦਾ ਸੀਗਾ। ਹੁਣ ਉਹ ਜਿਹੜੇ ਹਾਲਾਤ ਨਹੀਂ ਰਹਿਣੇ ਹੈਗੇ, ਨਹੀਂ ਰਹੇ ਹੈਗੇ, ਐਕਚੁਅਲੀ ਰਹਿਣੇ ਨਹੀਂ ਹੈਗੇ, ਨਹੀਂ ਰਹੇ ਹੈਗੇ। ਹੁਣ ਜੇ ਤੁਸੀਂ ਕੰਪਲਾਇੰਟ ਨਹੀਂ ਹੈਗੇ, ਤੁਹਾਡਾ ਹਾਇਰਿੰਗ ਪ੍ਰੋਸੈਸ ਨਹੀਂ ਹੈਗਾ, ਤੁਹਾਡੀ ਕੰਪਨੀ ਪਾਲਿਸੀ ਨਹੀਂ ਹੈਗੀ, ਤੁਹਾਡੀਆਂ ਈਚ ਐਂਡ ਐਵਰੀਥਿੰਗ ਲਾਈਨ ਅਪ ਨਹੀਂ ਹੈਗੀ, ਜੇ ਤੁਹਾਡੀਆਂ ਡਕਸ ਇਨ ਦਾ ਰੋ ਨਹੀਂ ਹੈਗੀਆਂ, ਤਾਂ ਡੈਫੀਨੇਟਲੀ ਦਿਸ ਇਜ਼ ਨਾਟ ਦਾ ਇੰਡਸਟਰੀ ਟੂ ਬੀ ਇਨ। ਚਾਹੇ ਜਿੰਨੀ ਮਰਜ਼ੀ ਲੁਕਰੇਟਿਵ ਹੋਵੇ, ਜੇ ਤੁਸੀਂ ਡਰਾਈਵ ਕਰੋ ਤਾਂ ਯਾਰ ਡੈਫੀਨੇਟਲੀ ਇਟਸ ਅ ਗੁੱਡ ਫॉर ਯੂ। ਜੇ ਡਰਾਈਵਰਸ ਹੈਗੇ ਆ ਅਤੇ ਡਰਾਈਵਰਸ ਨੂੰ ਇਹ ਹਦਾਇਤ ਹੈਗੀ ਆ ਕਿ ਅੰਡਰਸਟੈਂਡ ਯੋਰ ਜੌਬ, ਤੁਸੀਂ ਕੀ ਕਰਦੇ ਹੈਗੇ ਆ। ਰਾਜਕਰਨ, ਬਹੁਤ ਸੋਹਣੇ ਕੋਰਸਿਸ ਹੈਗੇ ਆ ਸਾਡੇ ਕੋਲ, ਜਿਹੜੇ ਕੋਰਸਿਸ ਤੁਸੀਂ ਕਰ ਸਕਦੇ ਆ, ਜਿਹਦੇ ਵਿੱਚ ਤੁਸੀਂ ਕੋਰਸ ਕਰਕੇ ਤੁਸੀਂ ਆਪਣੀ ਜਿਹੜੀ ਐਬਿਲਿਟੀ ਆ, ਆਪਣੀ ਜਿਹੜੀ ਕੰਮ ਕਰਨ ਦੀ ਸ਼ਮਤਾ ਉਹ ਵਧਾ ਸਕਦੇ ਆ। ਜਿਹੜਾ ਤੁਹਾਨੂੰ ਕੋਈ ਵੀ, ਜੇ ਤੁਹਾਨੂੰ ਟਿਕਟ ਮਿਲਦੀ ਆ, ਬੀ ਕੇਅਰਫੁਲ। ਟਿਕਟ ਜਿਹੜੀ ਆ ਉਹਨੂੰ ਫਾਈਟ ਕਰਨ ਵਾਸਤੇ ਜ਼ਰੂਰ ਆਪਣੀ ਪਲਾਨ ਲੈ ਕੇ ਰੱਖੋ। ਸਾਡੇ ਕੋਲ ਨਾਪਟਾ ਦੇ ਥਰੂ ਪਲਾਨ ਵੀ ਹੈਗੀ ਆ। ਪਲਾਨ ਲੈ ਕੇ ਰੱਖੋ, ਆਪਣੀ ਟਿਕਟ ਨੂੰ ਫਾਈਟ ਕਰੋ। ਜੇ ਤੁਸੀਂ ਆਪਣਾ ਬਚਾ ਸਕਦੇ ਹੋ, ਲਾਇਸੈਂਸ ਬਚਾਓ। ਜੇ ਫਾਈਨ ਹੁੰਦਾ ਟਾਈਮ 'ਤੇ ਫਾਈਨ ਪੇ ਕਰੋ। ਅਤੇ ਜਿਹੜੇ ਇਸ ਵੇਲੇ ਨਾਨ ਡੋਮਿਸਾਈਲ ਲਾਇਸੈਂਸ ਵਾਲੇ ਮੁੰਡੇ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਜਾ ਚੁੱਕੇ ਆ, ਉਹਨਾਂ ਦੇ ਲਈ ਇਹ ਆ ਕਿ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਲਈ, ਜੇ ਤੁਸੀਂ ਫਿਰ ਦੁਬਾਰਾ ਟਰੱਕਿੰਗ ਇੰਡਸਟਰੀ ਡਰਾਈਵ ਕਰਨਾ ਆ, ਅਤੇ ਉਹਦੇ ਲਈ ਪ੍ਰੈਪਰੇਸ਼ਨ ਸ਼ੁਰੂ ਕਰ ਲਓ। ਇੰਗਲਿਸ਼ ਦੀਆਂ ਕਲਾਸਿਸ, ਹੋਰ ਕਲਾਸਿਸ ਲੈ ਕੇ ਆਪਣੇ ਆਪ ਨੂੰ ਰੈਡੀ ਕਰੋ ਕਿ ਕੱਲ੍ਹ ਨੂੰ ਜਦੋਂ ਦੁਬਾਰਾ ਤੋਂ ਇਹ ਬੂਮ ਸ਼ੁਰੂ ਹੋਣਾ ਆ ਕਿ ਡਰਾਈਵਰਸ ਜਿਹੜੇ ਆ ਉਹ, ਜਾਂ ਤੁਹਾਡਾ ਜਿਹੜਾ ਸਟੇਟਸ ਹੈਗਾ ਉਹ ਚੇਂਜ ਹੋਣਾ, ਤੁਸੀਂ ਕੱਲ੍ਹ ਨੂੰ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਪਰਮਾਨੈਂਟ ਹੋ ਜਾਂਦਾ ਰੱਬ ਕਰੇ, ਅਤੇ ਜੇ ਉਹ ਤੁਹਾਡਾ ਚੱਲ ਪੈਂਦਾ ਕੰਮ ਅਤੇ ਤੁਸੀਂ ਫਿਰ ਦੁਬਾਰਾ ਇਸ ਇੰਡਸਟਰੀ 'ਚ ਐਂਟਰ ਕਰਨਾ, ਅਤੇ ਉਹਦੇ ਲਈ ਤੁਸੀਂ ਰੈਡੀ ਹੋਣਾ ਸ਼ੁਰੂ ਕਰੋ। ਆਪਣੀਆਂ ਇੰਗਲਿਸ਼ ਦੀਆਂ ਕਲਾਸਿਸ ਲਓ, ਆਪਣਾ ਅੰਡਰਸਟੈਂਡਿੰਗ ਕਰੋ, ਆਪਣਾ ਸਮਝੋ, ਅਤੇ ਆਪਣੇ ਇਸ ਮਾਹੌਲ ਦੇ ਵਿੱਚ ਜਿਹੜਾ ਆ ਇੱਥੋਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਸਿਮੂਲੇਟ ਹੋਣਾ ਸਿੱਖੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇੰਡਸਟਰੀ ਕੀ ਆ ਔਰ ਇੰਡਸਟਰੀ ਕਿਵੇਂ ਚੱਲਦੀ ਆ। ਜੀ, ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਜੀ, ਜਾਂਦੇ ਜਾਂਦੇ ਅੱਜ ਦਾ ਜਿਹੜਾ ਬੜਾ ਇੰਪੋਰਟੈਂਟ ਦਿਨ ਆ ਸਿੱਖਾਂ ਵਾਸਤੇ ਵੀ, ਜਿਹੜਾ ਉਹ ਖਾਸ ਕਰਕੇ ਸਿੱਖ ਐਕਟਿਵਿਸਟ ਆ ਉਹਨਾਂ ਲਈ ਵੀ, ਖਾਸ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਅੱਜ ਜਿਹੜੀ ਉਹ ਬਰਸੀ ਆ, ਉਹਨਾਂ ਦੀ ਸ਼ਹਾਦਤ ਦਾ ਜਿਹੜਾ ਉਹ ਦਿਨ ਆ। ਸੋ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। 18 ਜੂਨ 2023 ਨੂੰ, ਅੱਜ ਤੋਂ 3 ਸਾਲ ਪਹਿਲਾਂ, ਸਰੀ ਗੁਰਦੁਆਰਾ ਸਾਹਿਬ ਦੇ ਬਾਹਰ ਭਾਰਤੀ ਜਿਹੜੇ ਪਿੱਠੂ, ਉਹਨਾਂ ਦੇ ਇਸ਼ਾਰਿਆਂ ਦੇ ਉੱਤੇ, ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ, ਇਹਨਾਂ ਨੂੰ ਜਿਹੜਾ ਆ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ 'ਚ ਹੀ ਜਿਹੜੀ ਹਰਜੋਤ ਸਿੰਘ ਜੀ ਹਿਲਜੁਲ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਸਿੱਖਾਂ ਨੂੰ ਲੈ ਕੇ ਜਿਹੜੀ ਉਹ ਵਧੀ। ਇਹ ਆਪਣੇ ਸਾਹਮਣੇ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਹੁੰਦੀ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਟਾਈਮ ਦਾ ਮੌਜੂਦਾ ਰਾਸ਼ਟਰਪਤੀ ਕੈਨੇਡਾ ਦਾ ਜਸਟਿਨ ਟਰੂਡੋ, ਉਹ ਕੁਝ, ਹਾਂਜੀ, ਪ੍ਰਾਈਮ ਮਿਨਿਸਟਰ ਜਿਹੜਾ ਆ
ਜਸਟਿਨ ਟਰੂਡੋ ਪ੍ਰਧਾਨ ਮੰਤਰੀ, ਉਹ ਉੱਥੋਂ ਦੇ ਸਦਨ ਦੇ ਵਿੱਚ ਖੜ ਕੇ ਕਹਿੰਦਾ ਵੀ ਉਹਨਾਂ ਕੋਲ ਕ੍ਰੈਡੀਬਲ ਐਵੀਡੈਂਸ ਆ ਵੀ ਭਾਰਤ ਦੀ ਸਰਕਾਰ ਇਸ ਅਸੈਸੀਨੇਸ਼ਨ ਦੇ ਵਿੱਚ ਜੁੜੀ ਹੋਈ ਆ। ਉਸ ਸੰਬੰਧ ਦੇ ਵਿੱਚ 4 ਜਾਣੇ ਜਿਹੜੇ ਅਜੇ ਵੀ ਗ੍ਰਿਫਤਾਰ ਜਿਹੜੇ ਕਰਕੇ ਰੱਖੇ ਹੋਏ ਆ, ਉਹਨਾਂ ਦੇ ਉੱਤੇ ਕੇਸ ਜਿਹੜੇ ਚੱਲ ਰਹੇ ਹੈਗੇ ਆ। ਸੋ RCMP ਨੇ ਪਹਿਲਾਂ ਜਿਹੜੇ ਆ ਉਹ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਸੀ, ਫਿਰ ਇੱਕ ਹੋਰ ਗ੍ਰਿਫਤਾਰ ਹੋਇਆ ਸੀ। ਅਕਤੂਬਰ 2024 ਦੇ ਵਿੱਚ ਕੈਨੇਡਾ ਦੇ ਦੁਆਰਾ 6 ਭਾਰਤੀ ਜਿਹੜੇ ਡਿਪਲੋਮੈਟ ਆ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ, ਬਾਹਰ ਕੱਢ ਦਿੱਤਾ ਗਿਆ ਸੀ, ਜਿਨ੍ਹਾਂ 'ਚ ਉਸ ਟਾਈਮ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਜਿਸ ਨੂੰ ਪਰਸੋਨਾ ਨੌਨ ਗ੍ਰਾਟਾ ਵੀ ਇੱਥੇ ਵੈਲਕਮ ਨਹੀਂ ਆ, ਉਹ ਐਲਾਨ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਜਿਹੜੀਆਂ ਵਾਪਰੀਆਂ, ਸੋ ਭਾਈ ਨਿੱਜਰ ਹੋਣਾ ਦੀ ਜਿਹੜੀ ਸ਼ਹਾਦਤ ਨੂੰ ਆਪਾਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਨੂੰ ਹਮੇਸ਼ਾ ਜਿਹੜਾ ਉਹ ਯਾਦ ਰੱਖਿਆ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ ਇਹ ਵੀ ਚੀਜ਼ ਆਪਾਂ ਜਿਹੜਾ ਉਹ ਦੱਸਦੇ ਜਾਈਏ ਵੀ ਉਹਨਾਂ ਦੀ ਯਾਦ ਦੇ ਵਿੱਚ ਕਈ ਖਾਸ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਜੋ ਕੈਨੇਡਾ ਦੇ ਵਿੱਚ ਆ ਸਰੀ 'ਚ ਆ, ਵੀ ਉੱਥੇ ਵਿਸ਼ੇਸ਼ ਸਮਾਗਮ ਇਹਨਾਂ ਦੀ ਸ਼ਹੀਦੀ ਜਿਹੜੀ ਆ ਸ਼ਹੀਦੀ ਜਿਹੜੇ ਆ ਦਿਨ ਦੇ ਉੱਤੇ ਜਿਹੜੇ ਉਹ ਕਿਤੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਹਿਲਜੁਲ ਹੋਈ। ਉਸ ਤੋਂ ਬਾਅਦ 'ਚ ਹੀ ਪਤਾ ਲੱਗਾ ਸੀਗਾ ਵੀ ਇੱਥੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ FBI ਦੇ ਦੁਆਰਾ ਵਾਰਨਿੰਗਸ ਦਿੱਤੀਆਂ ਗਈਆਂ ਵੀ ਤੁਹਾਡੀ ਜਾਨ ਨੂੰ ਖਤਰਾ ਆ। ਤੇ ਨਾਲ ਦੇ ਨਾਲ ਜਿਹੜਾ ਇਹ ਵੀ ਦੇਖਿਆ ਗਿਆ ਵੀ ਜਿਹੜਾ ਗੁਰਪਤਵੰਤ ਪੰਨੂ ਆ ਉਸ ਨੂੰ ਜਿਹੜੀ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ, ਸੁਪਾਰੀ ਦਿੱਤੀ ਗਈ ਸੀ, ਉਹ ਵੀ ਬੰਦਾ ਜਿਹੜਾ ਆ ਨਿਖਲ ਗੁਪਤੇ ਵਾਲਾ ਉਹ ਫੜਿਆ ਗਿਆ ਸੀਗਾ, ਜਿਸ ਨੇ ਹੁਣ ਦੋਸ਼ ਜਿਹੜੇ ਉਹ ਕਬੂਲ ਲਏ ਆ। ਉਸ ਨੂੰ ਜਿਹੜਾ ਆ ਚੈੱਕ ਰਿਪਬਲਿਕ ਤੋਂ ਉਸ ਦੀ ਹਵਾਲਗੀ ਲੈ ਲਈ ਗਈ ਸੀ, ਉੱਥੋਂ ਉਸ ਨੂੰ ਫੜਿਆ ਗਿਆ ਸੀ, ਗ੍ਰਿਫਤਾਰ ਕਰਕੇ ਇੱਥੇ ਅਮਰੀਕਾ 'ਚ ਲੈ ਆਂਦਾ ਗਿਆ ਆ ਤੇ ਹੁਣ ਉਸ ਨੇ ਜਿਹੜੇ ਆਪਣੇ ਦੋਸ਼ ਆ ਉਹ ਕਬੂਲ ਲਏ ਆ। ਇਹ ਲਾ ਐਨਫੋਰਸਮੈਂਟ ਅਮਰੀਕਾ ਦੇ ਅਦਾਲਤੀ ਦਸਤਾਵੇਜ਼ ਤੇ ਕੈਨੇਡਾ ਦੀ ਜਿਹੜੀ ਲਾ ਐਨਫੋਰਸਮੈਂਟ ਆ ਉਹ ਬਾਰ-ਬਾਰ ਜਿਹੜੀ ਹਰਜੋਤ ਸਿੰਘ ਜੀ ਦੱਸ ਰਹੀ ਆ ਵੀ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਜਿਹੜੇ ਟੌਪ ਦੇ ਜਿਹੜੀ ਏਜੰਸੀ ਆ ਉੱਥੇ ਦੀ ਸਪਾਈ ਏਜੰਸੀ ਰॉ ਵਾਲੇ ਤੇ ਸਰਕਾਰੀ ਦਫ਼ਤਰਾਂ ਵਾਲੇ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ, ਇੱਥੋਂ ਤੱਕ ਕਿ PMO ਦੇ ਆਫਿਸਿਸ ਤੱਕ ਵੀ ਜਿਹੜੀਆਂ ਉਂਗਲਾਂ ਆ ਉਹ ਉੱਠ ਰਹੀਆਂ ਆ। ਸੋ ਜੇ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਤੇ 100 ਦੇ ਕਰੀਬ ਹੋਰ ਗੁਰੂ ਘਰ ਅਕਾਲ ਤਖਤ ਸਾਹਿਬ ਉਹਨਾਂ ਤੇ ਹਮਲਾ ਕਰਕੇ ਨਵੰਬਰ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦਾ ਕਤਲ ਕੀਤਾ, ਤੇ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਆ ਭਾਜਪਾ ਦੀ, ਉਹਨਾਂ ਨੇ ਟਰਾਂਸਨੈਸ਼ਨਲ ਰੈਪਰੈਸ਼ਨ ਦੇ ਥਰੂ ਬਾਹਰ ਇੰਡੀਆ ਤੋਂ ਬਾਹਰ ਵਾਸਤੇ ਵੱਖ-ਵੱਖ ਮੁਲਕਾਂ ਦੇ ਵਿੱਚ, ਚਾਹੇ ਕੋਈ ਪਾਕਿਸਤਾਨ ਸੀ, ਇੰਗਲੈਂਡ ਸੀ, ਕੈਨੇਡਾ ਸੀ, USA 'ਚ ਉੱਥੇ ਸਿੱਖਾਂ ਨੂੰ ਮਾਰਿਆ ਜਾਂ ਮਾਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਲੋਕ ਅੱਜ ਦੀ ਡੇਟ 'ਚ ਭਾਜਪਾ ਨੂੰ ਵੀ ਕਲੀਨ ਚਿੱਟ ਦੇ ਰਹੇ ਆ ਵੀ ਨਹੀਂ ਜੀ ਇਹਨਾਂ ਦੇ ਉੱਤੇ ਕਿਹੜਾ ਕੋਈ ਸਿੱਖਾਂ ਦੇ ਅਗੇਂਸਟ ਕੁਛ ਕਰਨ ਦਾ ਬਲੇਮ ਆ, ਉਹ ਬਾਹਰਲੇ ਸਿੱਖ ਜਿਹੜੇ ਬਾਹਰਲੇ ਮੁਲਕਾਂ 'ਚ ਵੱਸਦੇ ਸਿੱਖ ਆ ਉਹਨਾਂ ਦੀ ਗੱਲ ਜ਼ਰੂਰ ਸੁਣਨ ਤੇ ਉਹ ਵਾਚਣ ਤੇ ਇਸ ਗੱਲ ਨੂੰ ਇਗਨੋਰ ਨਾ ਕਰਨ। ਜੀ ਬਿਲਕੁਲ। ਤੇ ਆਪਾਂ ਇੱਕ ਵਾਰੀ ਫੇਰ ਉਹਨਾਂ ਦੀ ਜਿਹੜੀ ਆ ਉਸ ਸ਼ਹਾਦਤ ਨੂੰ ਭਾਈ ਨਿੱਜਰ ਦੀ ਕੋਟਾਨਕੋਟ ਪ੍ਰਣਾਮ ਕਰਦੇ ਆ। ਤੇ ਹੁਣ ਲੈਂਦੇ ਆ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।